ਜੈਲਦਾਰ ਦਾ ਪੁੱਤ ਜਿਹੜਾ ਵਜ਼ੀਰ ਨਹੀਂ ਖਾਂ ਹਾਂਜੀ ਉਹ ਰਹਿ ਗਿਆ ਚੌਧਰੀ ਰਹਿ ਗਿਆ ਨੰਬਰ ਰਹਿ ਗਈ ਜਿੰਨੇ ਲਾਂਭੇ ਨੰਬਰਦਾਰ ਸੀ ਨਾ ਹੋਰ ਜੈਲਦਾਰ ਹਾਂਜੀ ਉਹ ਦੱਸਦੇ ਸਾਡੇ ਦੱਸਦੇ ਨਹੀਂ ਦੇਖੇ ਆ ਅੱਛਾ ਉਹਨਾਂ ਜਾ ਕੇ ਸਾਡੇ ਨੰਬਰਦਾਰ ਨੇ ਘੋੜੀਆਂ ਰੱਸੇ ਬਾਟੇ ਦੇ ਆ ਕੇ ਅੱਛਾ ਬਟ ਸਾਡੇ ਘੋੜੀਆਂ ਰੱਸੇ ਆ ਕੇ ਬਾਟੇ ਸੀ ਉਹ ਜਿਹੜੇ ਜੈਲਦਾਰ ਦੇ ਜਿਹੜੇ ਲਾਂਭੇ ਪਿੰਡਾਂ ਦੇ ਸਹੀ ਬੰਦਾ ਨਾਮ ਸੀ ਉਹਦਾ ਉਹ ਸਾਡੇ ਬਾਪ ਦਾ ਨਾ ਸਾਡਾ ਬਾਪ ਵੀ ਭੜਸੇਬਾਜ਼ ਸੀਗਾ ਉਹ ਵੀ ਭੜਸੇਬਾਜ਼ ਪੂਰਾ ਵਾਹ ਜੀ ਵਾਹ ਸ਼ਿਕਰ ਰੱਖਿਆ ਉਹਦੇ ਕਾਫੀ ਹੁਣ ਖਾੜਾ ਵੀ ਨਾਲ ਬਰਾਬਰ ਖਾੜਾ ਜਿਹਦਾ ਮੇਲਿਆਂ ਨੇ ਨਾ ਖਾੜਾ ਲਾਉਂਦਾ ਸੀ ਅੱਛਾ ਉਹਦਾ ਪੁੱਤ ਸੀਗਾ ਮਹਿੰਗਾ ਉਹਦਾ ਪੁੱਤ ਉਹਦਾ ਮੇਰੂ ਸੀਗਾ ਮੁੰਡੇ ਉਹਦੇ ਅੱਬੇ ਕੋਲ ਦਾ ਰਿਆਸਤ ਸੀ ਤੇ ਸਾਡੀ ਅੱਛਾ ਇਸ ਰਿਆਸਤ 'ਚ ਫੜ ਜਦੋਂ ਆਇਆ ਉਹ ਸਾਡੀ ਮੇਰੀ ਫੁੱਫੀ ਦੀਆਂ ਨਾ 4 ਬੇਟੀਆਂ ਰੁੜੀਆਂ ਉਹ ਫੜ 'ਚ ਹੜ ਦੇ ਵਿੱਚ ਹੜ ਵਿੱਚ 4 ਬੇਟੀਆਂ ਰੁੜੀਆਂ ਉਸ ਕੈਂਪ 'ਚ ਬੈਠੀਆਂ ਸੀਗੀਆਂ ਕੈਂਪ ਨਹੀਂ ਮੈਂ ਸਗਾ ਲਗਾਇਆ ਚਾਰੇ ਕੁਰਬਾਨ ਰੁੜ ਗਈਆਂ ਮਾਪੇ ਜਿਹੜੇ ਸੀ ਨੇ ਉਹ ਜੀਦੇ ਜਾ ਗਏ ਮਾਂ ਬਾਪ ਜੀਦੇ ਜਾ ਗਏ ਇੱਕ ਉਹਦਾ ਪੁੱਤਰ ਜੀਦਾ ਰਹਿ ਗਿਆ ਧੀਆਂ ਗਈਆਂ ਬੱਚੀਆਂ ਧੀਆਂ 4 ਜਿਹੜੀਆਂ ਸੀ ਨਾ ਚਾਰੇ ਰੁੜੀਆਂ ਗਈਆਂ ਨੇ ਉੱਧਰ ਦੇ ਨਾਲ ਦਵਾਈ ਪਾਉਂਦੇ ਰੁੜਦੇ ਜਾਣੇ ਇੰਨਾ ਹੜ ਪਿਆ ਤੇ ਕਿਹੜੀਆਂ ਚੀਜ਼ਾਂ ਵੇਖਣ ਨੂੰ ਦਿਲ ਕਰਦਾ ਪਿੰਡ ਦੇ ਬੰਦੇ ਮੈਨੂੰ ਕੋਈ ਨਾ ਕੋਈ ਦਿਲ ਕਰਦਾ ਵੀ ਆਪਣਾ ਇਲਾਕਾ ਦੇਖਦੇ ਕਿਤੇ ਆਪਣੇ ਪਿੱਛੋਂ ਦੇਖਦੇ ਇਲਾਕਾ ਸਾਡਾ ਦੇਖਦੇ ਪਰ ਸਾਡੇ ਬੋੜਾ ਸੀਗੀਆਂ ਸਾਡੇ ਪਿੱਪਲ ਸੀਗੇ ਸਾਡੇ ਤਕੀਆ ਸੀਗਾ ਸਾਡਾ ਕਬਰਾਂ ਸੀ ਇੱਥੇ ਸਾਡੀਆਂ ਇਹ ਸਾਡੇ ਘਰ ਸੀਗੇ ਇਹ ਰਾਸਤੇ ਦੇ ਸਿੱਖਾਂ ਦੇ ਕੁਛ ਲੁੱਟਮਾਰ ਕਰਨ ਵਾਲੇ ਬੰਦੇ ਵਿੱਚ ਬੰਦਿਆਂ ਨੇ ਰਾਜ ਇਸਾ ਕੀਤੀ ਵੀ ਧੱਕਾ ਕਰ ਦੇਗਾ ਬੰਦੇ ਸਿੱਖਾਂ ਦੇ ਗੱਡੇ ਕਾਬੂ ਕਰ ਲੈ ਅੱਛਾ ਉਹਨਾਂ ਨੇ ਸਭ ਉੱਥੇ ਹੀ ਹੱਕ ਲੈ ਨਾਲ ਜੀ ਜਿਹੜੇ ਲੁੱਟਣ ਆਉਂਦੇ ਲੁੱਟਮਾਰ ਕਰ ਜਾਲੇ ਲੁੱਟਮਾਰ ਕਰਦੇ ਸੀ ਅੱਛਾ ਉਹ ਨਾਲ ਹੀ ਉਹ ਹੱਕ ਲੈ ਕਿ ਜਿਹੜੇ ਗਏ ਜੰਦਾ ਚੌਂ ਚਲ ਗਿਆ ਉਸ ਮੁਲਕ ਹੋਣਾ ਸੀਗਾ ਹੁਕੂਮਤ ਹੋਣਾ ਹੀ ਸੀ ਹਿੰਦੁਸਤਾਨ ਹੋਣਾ ਸੀ ਫਿਰ ਹੋਇਆ ਜਿਹਨੇ ਸਿੱਖ 400 ਪਿੰਡ ਦੇ ਜ਼ੋਰ ਕਰ ਗਿਆ ਸਿੱਖ ਫਿਰ ਦੇ 400 12 ਫਿਰ ਦੇ ਪਿੰਡ ਦੇ ਪਿੰਡ ਵਿੱਚ ਕੁਝ ਬਸ ਗਿਆ 12 ਫਿਰ ਜਥੇ ਹੁਣ ਪਿੰਡ ਦੇ ਜੋ ਆਮ ਨਿੱਕੀ ਚ ਬੋਟੇ ਸਭ ਘਰ ਚ ਛੋਟੇ ਛੋਟੇ ਜਿੱਕੇ ਵੀ ਆ ਉਹ ਜਿਹੜੇ 94 ਮੁੰਡੇ ਫਿਰਦੇ ਸੀ ਅੱਛਾ ਹਥਿਆਰ ਲੈ ਕੇ ਜਿਹੜੇ ਜੱਟਾਂ ਦੇ ਮੁੰਡੇ ਸੀ ਨਾ ਜਿਹੜੇ ਸਿਆਣੀਆਂ ਦੇ ਜੱਟਾਂ ਦੇ ਸਿੱਖਾਂ ਦੇ ਉਹ 94 ਮੁੰਡੇ ਫਿਰ 94 ਜਿਹੜੇ ਮੁੰਡੇ ਮਜ਼ਾ ਸੀ ਨਾ ਉਹ ਫਿਰਦੇ ਸੀ ਪਰ ਬਾਰ ਪਿੰਡ ਦੀ ਬੇਚੜੀ ਮਾਰੇ 12 ਫਿਰਦੇ ਸੀ ਸਾਡੇ ਪਿੰਡ ਦੇ ਬੰਦੇ ਬੈਠੇ ਫਿਰ ਜਸਸ ਪਾਕਿਸਤਾਨ ਰਹੇ ਨੇ ਇਫਤਖਾਰ ਚੌਧਰੀ ਤੇ ਰਾਣਾ ਸਨਾਉਲਾ ਜਿਹੜੇ ਫੈਸਲਾਬਾਦੀ ਹੈ ਇਹਨਾਂ ਦਾ ਕਿਹੜਾ ਪਿੰਡ ਸੀ ਇਹਦਾ ਪਿੰਡ ਸੀ ਇੱਟਾਵੱਦੀ ਪਿੰਡ ਸੀ ਬਰਾਮ ਤੋਂ 2 ਪਿੰਡਾਂ ਸੀਗਾ ਪਿੰਡ ਅੱਛਾ ਜਿੱਦਾਂ ਪੱਡਿਆਂ ਦਾ ਪਿੰਡ ਹੈ ਉੱਚਾ ਜਿਹਾ ਹਾਂਜੀ ਇਹਦਾ ਬਹੁਤ ਸੀ ਜਗ੍ਹਾ ਪਿੰਡ ਦੇ ਧੁੱਪੇ ਕੋਈ ਦਰਖਤ ਨਹੀਂ ਹੁੰਦਾ ਉੱਚੇ ਐਸਾ ਪਿੰਡ ਸੀਗਾ ਤੇ ਧੁੱਪ ਸੜੀ ਦਾ ਹੋਣੀ ਨਾ ਗਰਮੀਆਂ ਦੇ ਬਾਹਰ ਨਿਕਲਣੀਆਂ ਵਿੱਚੋਂ ਅੱਛਾ ਤੇ अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਸਿਰਕੇ ਜ਼ਿਲ੍ਹਾ ਸ਼ੋਖੂਪੁਰਾ ਦੇ ਵਿੱਚ ਆਏ ਹਾਂ ਅੱਜ ਸਾਡੀ ਮੁਲਾਕਾਤ ਨਾਰੂ ਰਾਜਪੂਤ ਫੈਮਿਲੀ ਦੇ ਇੱਕ ਬਜ਼ੁਰਗਾਂ ਦੇ ਨਾਲ ਹੈ ਜਿਨ੍ਹਾਂ ਦਾ ਪਿਛਲਾ ਜ਼ਿਲ੍ਹਾ ਜਲੰਧਰ ਸੀ। ਇਹ ਲੋਕ ਕਿਸ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਜਦੋਂ 47 ਦੀ ਵੰਡ ਹੋਈ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ ਸਾਰੀਆਂ ਗੱਲਾਂ ਮਾਸ਼ਾਅੱਲਾ ਬਜ਼ੁਰਗਾਂ ਦੀ ਬਹੁਤ ਹੀ ਜ਼ਬਰਦਸਤ ਯਾਦਾਸ਼ਤ ਹੈ। ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਦੇ ਪਿੰਡ ਦੇ ਵਿੱਚ ਕਿਹੜੇ ਲੋਕ ਆਬਾਦ ਸੀ ਤੇ ਉਹ ਕਿਸ ਤਰ੍ਹਾਂ ਪਾਕਿਸਤਾਨ ਤੱਕ ਆਏ। ਆਓ ਮਿਲੀਏ ਤੇ ਗੱਲਬਾਤ ਸਾਂਝੀ ਕਰੀਏ। अस्सलाम वालेकुम ਕੀ ਹਾਲ ਚਾਲ ਹੈ? ਸ਼ੁਕਰ ਹੈ ਜੀ ਇਨਸ਼ਾਅੱਲਾ। ਕੀ ਨਾਮ ਹੈ ਆਪਣਾ? ਇਮਦਾਦ ਹਸੈਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਮੌਲਾ ਬਖਸ਼ ਲੰਬਰਦਾਰ ਤੇ ਦਾਦਾ ਜੀ ਦਾ? ਮੀਰਾ ਬਖਸ਼। ਕਿਹੜੀ ਬਰਾਦਰੀ ਆਪਣੀ? ਰਾਜਪੂਤ ਬਰਾਦਰੀ। ਨਾਰੂ ਗੋਤ। ਵਾਹ ਜੀ ਵਾਹ। ਅੱਛਾ ਬਜ਼ੁਰਗੋ ਪਿੰਡ ਜਿਹੜਾ ਸੀ ਆਪਣਾ ਹਿੰਦੁਸਤਾਨ 'ਚ ਉਹਦੀਆਂ ਗੱਲਾਂ ਪੁੱਛਣ ਆਏ ਆ। ਹਾਂਜੀ ਜਿਹੜੀਆਂ ਪੁੱਛੋ ਦੱਸਾਂ ਮੈਂ। ਹਾਂਜੀ ਪਿੱਛੇ ਪਿੰਡ ਜਿਹੜਾ ਸੀ ਆਪਣਾ ਉਹਦਾ ਕੀ ਨਾਮ ਸੀ? ਬਰਾਮ ਸਿਰਸਾ। ਅੱਛਾ ਬਰਾਮ ਸਿਰਸਾ ਪਿੰਡ ਦਾ ਨਾਮ? ਬਰਾਮ ਸਿਰਸਾ ਪਿੰਡ ਦਾ ਨਾਮ। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਨਾਲ ਪਿੰਡ ਲੱਗਦੇ ਸੀ ਇਹਦੇ ਨੂੰ ਜਾਈਏ ਖਰਦੇਰਾ ਨੂੰ ਜਾਈਏ। ਹਾਂਜੀ ਰਾਜ ਪਿੰਡ ਵਿੱਚ ਤਲਵੰਡੀ ਆਉਂਦਾ ਸੀ। ਅੱਛਾ ਰਾਈਆਂ ਦਾ ਪਿੰਡ। ਹਾਂਜੀ ਹੈ ਅੱਗੇ ਆਉਂਦਾ ਸੀ ਖਰਦੇਰਾ ਆ ਜਾਣੀਆਂ ਸੀ। ਹਾਂਜੀ ਅੱਗੇ ਇਹਦੇ ਬੁੱਬਾ ਆ ਜਾਣੀਆਂ ਸੀਗੀਆਂ। ਮੇਰੇ ਖਰਦੇਰਾ ਪਿੰਡ ਦਾਦਿਆਂ ਦਾ ਪਿੰਡ ਸੀ। ਮੇਰੀ ਦਾਦੀ ਸੀ ਖਰਦੇਰਾ ਦੀ। ਅੱਛਾ ਮਾਂ ਬੀਬੀ। ਵਾਹ ਜੀ ਵਾਹ। ਮੌਲਾ ਬਖਸ਼ ਦੀ ਮਾਈ ਜਿਹੜੀ ਸੀ ਨਾ ਉਹ ਖਰਦੇਰਾ ਹੀ ਸੀ।
ਵਾਹ ਜੀ ਵਾਹ। ਇਹ ਜੋ ਨਾਲ ਵਾਲੇ ਮੇਲੇ ਹੋਣੀ ਕਿਹੜੇ ਫਿਰ ਹਾਂਜੀ। ਉਹ ਸਾਡੇ ਦਾਦੇ ਸੀ, ਦਾਦੇ ਸਾਡੇ ਭਰਾ ਭਰੂ ਸੀਗੇ ਸਾਰੇ। ਅੱਛਾ, ਮੀਰ ਅਲੀ ਵਜ਼ੀਰ ਅਲੀ। ਹਾਂਜੀ ਸਾਰੇ ਭਰਾ ਹੀ ਜੋ। ਵਾਹ ਜੀ ਵਾਹ। ਵੇਖ ਲਓ ਜੀ, ਇਹ ਬਜ਼ੁਰਗ ਜਿਹੜੇ ਨੇ, ਮੇਰੀ ਅੱਜ ਪਹਿਲੀ ਦਫਾ ਮੁਲਾਕਾਤ ਹੋਈ, ਹਾਲਾਂਕਿ ਮੈਨੂੰ ਲੱਗਦਾ ਜਦੋਂ 47 ਤੋਂ ਬਾਅਦ ਰਾਬਤਾ ਹੀ ਨਹੀਂ ਹੋਇਆ ਹੋਣਾ ਹਾਂਜੀ ਨਾ ਬਜ਼ੁਰਗਾਂ ਦਾ ਵੀ। ਹਾਂਜੀ ਤੇ ਹੁਣ ਮੈਂ ਇਹਨਾਂ ਕੋਲ ਬੈਠਾ, ਅਚਾਨਕ ਗੱਲਾਂ ਬਾਤਾਂ ਹੋਈਆਂ ਤੇ ਪਤਾ ਲੱਗਿਆ ਕਿ ਆ ਬਜ਼ੁਰਗ ਜਿਹੜੇ ਨੇ ਉਹ ਸਾਡੇ ਆਪਣੇ ਹੀ ਨਿਕਲ ਆਏ। ਤੇ ਅੱਛਾ ਬਜ਼ੁਰਗੋ, ਤੇ ਹੋਰ ਨਾਲ ਜਿਹੜਾ ਪਿੰਡ ਲੱਗਦਾ ਸੀ ਖਰਦੇਰਾਂ ਦੇ ਨਾਲ? ਨਾਲ ਕਰਦੇ ਦਾ ਨਾਲ ਸਾਡੇ ਪਿੰਡ ਲੱਗਦਾ ਸੀਗਾ ਉਹ ਕਾਲੂਵਾਲ ਲੱਗਦਾ ਸੀ ਹਾਂਜੀ। ਪਾਸੇ ਜੱਟਾਂ ਦਾ ਪਿੰਡ, ਮੁਸਲਮਾਨਾਂ ਜੱਟਾਂ ਦਾ। ਸਹੀ ਹੈ ਇੱਕ ਅੱਗੇ ਸ਼ੇਰਕਾ ਜੰਡਿਆਲਾ ਲੱਗਦਾ ਸੀ। ਹਾਂਜੀ ਹਾਂਜੀ ਅੱਗੇ ਜਾਂਦਾ ਸੀਗਾ ਉਹ ਪਿੰਡ ਲੱਗਦਾ ਸੀਗਾ ਦੰਦਾ ਚੌਕ ਜਾਈਏ ਨਾ। ਹਾਂਜੀ ਅੱਗੇ ਜਾ ਇੱਕ ਪਿੰਡ ਸੀਗਾ ਉਹ ਕੂੜਾ ਸੀ, ਨਹੀਂ ਨਾ ਕੂੜਾ ਸੀ, ਕੂੜਾ ਨਾਮ। ਸਹੀ ਹੋ ਗਿਆ। ਅੱਗੋਂ ਨੰਦਾ ਚੌਕ ਆ ਜਾਂਦਾ ਸੀ। ਅੱਛਾ ਹੈ ਤੇ ਉੱਜੜ ਕਿੱਧਰ ਗਏ ਜਗਾਏ ਵਿੱਚ ਹੀ ਗਏ। ਅੱਛਾ, ਉਹ ਵੀ ਤੁਹਾਡੇ ਕੋਲ ਪੁੱਛਦੇ ਆ, ਤਹਿਸੀਲ ਇਹਦੀ ਕਿਹੜੀ ਸੀ? ਤਹਿਸੀਲ ਹਾਂਜੀ ਸਾਡੀ ਤਹਿਸੀਲ ਜਲੰਧਰ ਹੀ ਸੀ। ਜਲੰਧਰ ਸੀ। ਤਹਿਸੀਲ ਵੀ ਜਲੰਧਰ ਹੀ ਸਾਡੀ, ਤੇ ਜ਼ਿਲ੍ਹਾ ਵੀ ਜਲੰਧਰ ਹੀ ਸੀ। ਜ਼ਿਲ੍ਹਾ ਵੀ ਜਲੰਧਰ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਸੀ ਇਹ ਖਰਦੇਰਾ ਪਿੰਡ ਸੀ, ਬੇਗਮਪੁਰ ਜੰਡਿਆਲਾ, ਇਹ ਤੇ ਹੁੰਦਾ ਸੀ ਉਸ ਵੇਲੇ ਹੁਸ਼ਿਆਰਪੁਰ ਦੇ ਵਿੱਚ। ਹਾਂਜੀ ਹਾਂਜੀ, ਇਹ ਸਾਡੇ ਨਾਲ ਦੇ ਜਿਹੜੇ ਪਿੰਡ ਸੀ ਨਾ, ਹਾਂਜੀ। ਕੁੱਬਾ ਵੀ, ਕਾਲੂਬਾਰ ਵੀ, ਖਰਦੇਰਾ ਵੀ, ਸਾਰੇ ਹੁਸ਼ਿਆਰਪੁਰ ਚ ਸੀਗੇ। ਅੱਛਾ, ਤੁਹਾਡਾ ਪਿੰਡ ਜਿਹੜਾ ਸੀ ਸਾਡੇ ਜਲੰਧਰ? ਬਾਰਡਰ ਦੇ ਜਲੰਧਰ ਸਾਡਾ ਪਿੰਡ ਸੀਗਾ। ਅੱਛਾ। ਇਹ ਸਾਰੇ ਹੁਸ਼ਿਆਰਪੁਰ ਚ ਸੀਗੇ। ਸਹੀ ਹੋ ਗਿਆ। ਹਾਂਜੀ, ਆਪਣਾ ਪਿੰਡ ਕਿੱਡਾ ਕੁ ਵੱਡਾ ਸੀ? ਪਿੰਡ ਸਾਡਾ ਬਹੁਤ ਵੱਡਾ ਜਿਹਾ 6 ਲੰਬੜਦਾਰ ਸੀਗੇ। ਅੱਛਾ, 6 ਨੰਬਰਦਾਰ ਸੀ। 6 ਲੰਬੜਦਾਰ, 6 ਰਾਜਪੂਤ ਸੀਗੇ। ਅੱਛਾ 6 ਲੰਬੜਦਾਰ, 6 ਰਾਜਪੂਤ ਸੀਗੇ। ਜੈਲਦਾਰੀ ਵੀ ਰਾਜਪੂਤ ਦਾ ਹੀ ਸੀਗੀ। ਅੱਛਾ, ਪਿੰਡ ਦੇ ਵਿੱਚ ਜੈਲਦਾਰ ਹੈ ਸੀ? ਹਾਂਜੀ, ਪਿੰਡ ਜਿਵੇਂ ਜੈਲਦਾਰ ਸੀਗਾ। ਕੀ ਨਾਂ ਸੀ ਜੈਲਦਾਰ ਦਾ? ਜੈਲਦਾਰ ਦਾ ਸੀ ਰਾਣਾ ਜਮੀਲ ਜਮੀਲ। ਅੱਛਾ, ਰਾਣਾ ਜਮੀਲ ਖਾਨ ਸੀ। ਹਾਂਜੀ, ਤੇ ਜਿਹੜੇ ਲੰਬੜਦਾਰ ਸਨ ਉਹਨਾਂ ਦੇ ਕੀ ਨਾਂ ਸਨ? ਉਹਨਾਂ ਦਾ ਨਾਂ ਸੀਗਾ ਜੀ, ਇੱਕ 47 ਲੰਬੜਦਾਰ ਸੀ, ਇੱਕ ਮੇਰਾ ਮਨ ਮੌਲਾ ਬਖਸ਼ ਲੰਬੜਦਾਰ ਸੀ, ਇੱਕ ਸੀਗਾ ਰਾਣਾ ਵਜ਼ੀਰ ਖਾਨ ਸੀਗਾ ਨਾ। ਹਾਂਜੀ। ਜੈਲਦਾਰ ਦਾ ਪੋਸੀ ਉਹ। ਅੱਛਾ। ਜਮੀਲ ਖਾਨ ਦਾ। ਜਿਹੜੀ ਜੈਲਦਾਰੀ ਸੀ ਨਾ ਸਾਡੀ, ਹਾਂਜੀ। ਉਹ ਚੱਕ ਬਈ ਚਲੇ ਗਈ ਸੀ। ਅੱਛਾ। ਤੇ ਚੱਕ ਸੀਗਾ ਝੰਡੂ ਖਾਨ ਦਾ। ਉਹਦਾ ਦਿਲਬਰ ਜਿਹੜਾ ਨਾ। ਹਾਂਜੀ। ਦਿਲਬਰ ਜਿਹਾ ਸ਼ਹਿਰਵਾਦ ਚੜਿਆ। ਅੱਛਾ। ਇਹ ਸਾਡੇ ਉਹ ਚੱਕ ਝੰਡੂ ਖਾਨ ਦਾ ਸੀਗਾ ਇਹ। ਅੱਛਾ। ਜੈਲਦਾਰ ਹੈ ਇਹ ਜੈਲਦਾਰੀ, ਇਹਦਾ ਬਾਪ ਜਿਹੜਾ ਦਲਦਾਰ ਦਿਲਬਰ ਦਾ ਬਾਪ। ਅੱਛਾ। ਦਲਦਾਰ ਖਾਨ ਸੀ। ਉਹ ਜੈਲਦਾਰੀ ਉਹ ਲੈ ਗਿਆ ਫਿਰ। ਤੇ ਸਾਡਾ ਜਿਹੜਾ ਚੌਰ ਸੀ ਨਾ ਜੈਲਦਾਰ ਦਾ ਪੁੱਤ ਜਿਹੜਾ ਵਜ਼ੀਰ ਖਾਨ। ਹਾਂਜੀ। ਉਹ ਲੈ ਗਿਆ, ਚੌਧਰੀ ਰਹਿ ਗਿਆ, ਲੰਬੜਦਾਰ ਰਹਿ ਗਈ। ਜਿੰਨੇ ਲਾਂਭੇ ਲੰਬੜਦਾਰ ਸੀ ਨਾ ਹੋਰ ਜੈਲਦਾਰ। ਹਾਂਜੀ। ਉਹ ਦੱਸਦੇ ਸਾਡੇ ਦੱਸਦੇ ਨਹੀਂ ਦੇਖੇ ਆ। ਅੱਛਾ। ਉਹਨਾਂ ਜਾ ਕੇ ਸਾਡੇ ਲੰਬੜਦਾਰ ਨੇ ਘੋੜੀਆਂ ਰੱਸੇ ਬਾਟਦੇ ਹੁੰਦੇ ਸੀ ਆ ਕੇ। ਅੱਛਾ। ਬਟ ਸਾਡੇ ਘੋੜੀਆਂ ਰੱਸੇ ਆ ਕੇ ਬਾਟਦੇ ਸੀ ਉਹ ਜਿਹੜੇ ਜੈਲਦਾਰ ਦੇ ਜਿਹੜੇ ਲਾਂਭੇ ਪਿੰਡਾਂ ਦੇ। ਇਹਨਾਂ ਸਾਡੇ ਪਿੰਡ ਚੌਧਰੀ ਵਜ਼ੀਰ ਖਾਨ ਇਹਨਾਂ ਸਾਰਾ ਸੀ। ਅੱਛਾ। ਦੀਵਾਨ ਖਾਨਾ ਬਹੁਤ ਵੱਡਾ ਸੀ। ਇਨਸ਼ਾਅੱਲਾ ਜੋਦੇ ਖੜਾ ਹੋਊਗਾ, ਏਜ ਵੀ ਗਿਆ ਉਹ। ਨਹੀਂ, ਪਿੰਡ ਤੇ ਹੋਏਗਾ ਤੁਹਾਡਾ। ਨਹੀਂ, ਦੀਵਾਨ ਖਾਨੇ ਦੀ ਗੱਲ ਕਰਦਾ, ਦੀਵਾਨ ਖਾਨੇ ਜੈਲਦਾਰ ਦਾ ਬਹੁਤ ਵੱਡਾ ਦੀਵਾਨ ਖਾਨਾ ਸੀ। ਸਹੀ ਹੋ ਗਿਆ। ਇੱਕ ਪਾਸੇ ਪਿੰਡ ਤੋੜਨਾ ਤੇ ਕਾਫੀ ਦੂਰ ਲੰਮੇ ਜਾਣਾ, ਫਿਰ ਦੂਜੇ ਪਾਸੇ ਐ ਜਾਣਾ, ਨੁੱਕਰ ਤੇ ਪੇਟ ਦੀ ਕੋਠ ਤੇ ਦੀਵਾਨ ਖਾਨਾ। ਤੇ ਬਾਜੇ ਸਕਦੇ ਤੇ ਜਾਂਦੇ ਕਿਤੇ ਪਿੰਡ ਦੀ ਮੁਕਦਾ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੋਰ ਕਿਹੜੀ ਬਰਾਦਰੀਆਂ ਰਹਿੰਦੀਆਂ ਸੀ ਪਿੰਡ ਦੇ ਵਿੱਚ? ਹਾਂਜੀ, ਕਿਹੜੀ ਬਰਾਦਰੀਆਂ? ਸਾਡੇ ਪਿੰਡ ਵਿੱਚ ਸਾਰੀਆਂ ਬਰਾਦਰੀਆਂ, ਕਈ 36 ਬਰਾਦਰੀਆਂ ਸੀ। ਅੱਛਾ। ਕੋਈ ਕੋਬਰੀ ਜਿਹੜੀ ਸਾਡੇ ਪਿੰਡ ਹੈ ਨਹੀਂ ਸੀ। ਸਿੱਖ ਵੀ ਰਹਿੰਦੇ ਸੀ? ਸਿੱਖ, ਹਿੰਦੂ, ਸੈਣੀ, ਅੱਛਾ, ਖੱਤਰੀ, ਬਾਹਮਣ, ਸਭ ਕੋਰਮਾਂ ਸੀਗੀਆਂ ਸਾਡੇ ਪਿੰਡ। ਅੱਛਾ, ਸਾਰੀਆਂ ਕੌਮਾਂ ਸੀ। ਕੋਈ ਕੋਮ ਨਹੀਂ ਸਾਡੇ ਪਿੰਡ ਜਿਹੜੀ ਹੈ ਨਹੀਂ ਸੀ। ਸਹੀ ਹੋ ਗਿਆ। ਤੁਹਾਡੀ ਉਸ ਵੇਲੇ ਕੋਚੀ, ਜਲਾਇਕ, ਮਿਆਦ, ਤੇਲੀ, ਸਭ ਕੁਝ ਸਾਡੇ ਪਿੰਡ ਸੀ। ਸਹੀ ਹੋ ਗਿਆ। ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ? ਮੇਰੀ ਉਮਰ ਤਕਰੀਬਨ ਉਦੋਂ ਉਮਰ ਤੇ ਮੈਂ 18 ਸਾਲ ਮੇਰੀ ਫੁੱਫੀਆਂ ਸੀਗੀਆਂ ਸਾਡੇ ਨਾਲ, ਘਰ ਦੇ ਨਾਲ ਘਰ ਸੀ ਸਾਡਾ ਇਕੱਠਾ। ਅੱਛਾ। ਦੋ ਫੁੱਫੀਆਂ ਮੇਰੀ ਆਪਣੇ ਘਰ ਦੇ ਨਾਲ ਹੀ ਕਰਕੇ ਵਿਆਹੀਆਂ ਸੀ। ਅੱਛਾ, ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਨਾਲ ਇਕੱਠੇ ਘਰ ਸੀ ਸਾਡੇ। ਤੇ ਉਹ ਦੱਸਦੀਆਂ ਨੇ 18 ਸਾਲ ਉਮਰ ਹੋਈ ਜਿਹੜੀ ਮੇਰੀ ਬੱਚੇ ਸੀ ਨਾ ਹਾਨਾਂ ਨੇ, ਮੇਰੇ ਹਾਨ ਦੀਆਂ। ਹਾਂਜੀ। ਮੇਰੇ ਤੋਂ ਬਹੁਤ ਉਹਦੇ ਜਵਾਨਾਂ ਹੋਈਆਂ ਸੀ। ਮੈਂ ਛੋਟਾ ਜਿਹਾ ਕੱਦ ਰਹਿ ਗਿਆ ਸੀ। ਅੱਛਾ। ਉਹ ਜਵਾਨਾਂ ਹੋਈਆਂ ਸੀ। ਅੱਛਾ। ਮੈਂ ਕੱਦ ਪੁੱਛਿਆ ਜਿਹੜਾ ਕੀਤਾ ਉਹਦੇ ਕੱਦ ਰਹਿ ਨਹੀਂ ਆਇਆ ਉਹਦੇ। ਅੱਛਾ ਅੱਛਾ। ਹਾਂਜੀ। ਪੜ੍ਹਦੇ ਵੀ ਰਹੇ ਹੋ? ਨਹੀਂ, ਪੜ੍ਹਿਆ ਥੋੜਾ ਬਹੁਤ ਪੜ੍ਹਿਆ। ਮੁੰਡੇ ਮੇਰੇ ਖਿਆਲ ਛੱਡ ਤਾਇਆ ਉਹਦਾ ਸੀਗਾ, ਕਾਈ ਇੱਕ ਨੰਬਰਦਾਰ ਸੀ ਮੇਰਾ ਤਾਇਆ। ਤੇ ਉਹਦਾ ਉਹ ਸੀਗਾ ਅਜਮਤ ਖਾਨ। ਅੱਛਾ। ਉਹ ਨਹੀਂ ਮੈਨੂੰ ਕਹਿੰਦਾ ਬੁੱਲਾ ਤੇ ਬਹੁਤ ਜਾਣਾ, ਬਹੁਤ ਜਾਣਾ ਸ਼ੇਰ ਦੇ ਜਾਣਾ। ਥੋੜ੍ਹਾ ਜਿਹਾ ਪੜ੍ਹੇ ਆ। ਫਿਰ ਮੁੜ ਕੇ ਕੋਠੇ ਡੰਗਰ ਚਾਰਨੇ ਮੁੰਡੇ ਮਧੀਰ ਨੇ। ਅੱਛਾ। ਡੰਗਰਾਂ 'ਚ ਖੁਸ਼ ਰਹਿਣਾ ਕਹਿੰਦਾ ਸੀਗਾ ਨਾ ਪੜ੍ਹਾਈ ਨੂੰ। ਡੰਗਰ ਇਕੱਠੇ ਡੰਗਰ ਚਾਰਨੇ ਆ ਬਾਹਰ ਕੇ। ਅੱਛਾ, ਸਕੂਲ ਹੈਗਾ ਸੀ ਪਿੰਡ 'ਚ? ਹਾਂਜੀ, ਪਿੰਡ 'ਚ ਸਕੂਲ ਸਾਡੇ ਸੀਗਾ 5ਵੀਂ ਤੱਕ ਪਿੰਡ 'ਚ ਸੀ। ਅੱਛਾ। 8ਵੀਂ ਤੱਕ ਸੀਗਾ ਪਿੰਡੋਂ ਬਾਹਰ ਸੀ ਜਿਹੜਾ। ਸਹੀ ਹੋ ਗਿਆ। ਹਾਂਜੀ। ਤੇ ਬਜ਼ੁਰਗੋ, ਰਿਸ਼ਤੇਦਾਰੀਆਂ ਆਪਣੇ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ? ਰਿਸ਼ਤੇਦਾਰੀ ਸਾਡੀ ਸੀਗੀ ਪਿੰਡ ਪਾਈਕ ਦਾ ਨੰਦਾ ਚੌਕ ਸਾਡੀ ਰਿਸ਼ਤੇਦਾਰੀ ਸੀਗੀ। ਮੇਰੀ ਮਾਮੇ ਸੀ ਨਾ। ਹਾਂਜੀ। ਅੱਛਾ। ਤੇ ਇੱਕ ਸਾਡਾ ਕਦਾਲਾ ਸ਼ੇਖਾਂ ਦਾ। ਅੱਛਾ। ਸਾਡਾ ਮੇਰਾ ਭਤੀਜਾ ਆ ਰਾਣਾ ਸਾਹਿਬ ਨੂੰ ਜੱਜ। ਅੱਛਾ।
मेरे पुप्पी शकी पुप्पी का बेटा जरा सी राणा मोहम्मद बशीर हाँ जी ਉਹਦਾ ਬੇਟਾ ਆ ਰਾਣਾ ਜ਼ਾਹਦ ਮਹਿਮੂਦ ਜੱਜ सही हो गया ਹੈ ਘਦਾਰੇ ਦੇ ਪਿੱਛੋਂ ਸੀ ਉਹ ਸ਼ੇਖਾਂ ਦਾ ਘਦਾਰਾ ਸੀ ਸਹੀ। ਸਾਡੇ 6 ਕੋ ਬੈਠਾ ਛੱਤ ਪਿੰਡ ਹੈ ਤੇ ਉਹ ਵੀ ਸਾਡੀ ਰਿਸ਼ਤੇਦਾਰੀ ਸੀਗੀ ਉਸ ਕਾਫੀ ਹੋਰ ਵੀ ਰਿਸ਼ਤੇਦਾਰੀ ਉਸ ਵਿੱਚ ਸੀਗੀਆਂ अच्छा ਪਲੱਸਾ ਸਾਡੇ ਪਿੰਡ ਦੀ ਰਿਸ਼ਤੇਦਾਰੀ ਸੀਗੀ ਪਲੱਸੀ ਦੀ ਹੈ ਪਲੱਸਾ ਸਾਡੇ ਤਾਏ ਚਾਚੇ ਜਿਹੜੇ ਸੀ ਨਾ ਨਾਨਕੇ ਦਾਦ ਕੇ ਉਹ ਪਲੱਸਾ ਦਾ ਕੋਈ ਰਿਸ਼ਤੀ ਪੁੱਪੀਆਂ ਸਾਡੀ ਸੀਗੀ ਦਾਦੀਆਂ ਪੁੱਪੀਆਂ अच्छा 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 ਸਾਡੇ ਗਾਈਏ ਖਾਦੀ ਭੈਣਾਂ ਕੋਈ ਚੀਜ਼ਾਂ ਉਹਦੀਆਂ ਪਲੱਸਾ ਦੇ ਬਈਆਂ ਸੀ चमियारी तो नहीं सी रिश्तेदारी है ਬਿਆਰੀ ਸਾਡੀ ਖਾਸ ਰਿਸ਼ਤੇਦਾਰੀ ਕੋਈ ਨਹੀਂ ਸੀ ਅੱਛਾ। ਬਿਹਾਰੀ ਸੀਗੀ अच्छा बघियाड़ी सी ਬਿਹਾਰੀ ਸੀਗੀ सही हो गया ਬਿਹਾਰੀ ਨਹੀਂ ਸੀ ਬਿਹਾਰੀ ਸਾਡੀ ਰਿਸ਼ਤੇਦਾਰੀ ਸੀਗੀ ਬਿਹਾਰੀ ਸਾਡੇ ਨਾ ਉਹ ਨਾਨਕੇ ਦੇ ਬੰਦੇ ਸੀਗੇ ਕੁਝ अच्छा ਹਾਂਜੀ ਤੇ ਉਸ ਤੋਂ ਬਾਅਦ ਤੁਹਾਡੀ ਖਰਦੇਰਾ ਰਿਸ਼ਤੇਦਾਰੀ ਸੀ ਖਰਦੇਰਾ ਰਿਸ਼ਤੇਦਾਰ ਸਾਡੇ ਦਾਦੇ ਸੀ ਨੇ ਖਰਦੇਰਾ ਦਾਦੀ ਸਾਡੀ ਖਰਦੇਰਾ ਸੀ ਅੱਛਾ ਦਾਦੀ ਤੁਹਾਡੀ ਖਰਦੇਰਾ ਦਾਦੀ ਖਰਦੇਰਾ ਸੀ। ਸਹੀ ਹੋ ਗਿਆ ਅੱਛਾ ਬਜ਼ੁਰਗੋ ਇਹ ਜਿਹੜਾ ਦੂਸਰਾ ਚੀਫ ਜਸਟਿਸ ਪਾਕਿਸਤਾਨ ਰਹੇ ਨੇ ਇਫਤਖਾਰ ਚੌਧਰੀ ਹਾਂਜੀ ਤੇ ਰਾਣਾ ਸਨਾਉਲਾ ਜਿਹੜਾ ਫੈਸਲਾਬਾਦ ਦੀ ਹੈ ਹਾਂਜੀ ਹਾਂਜੀ ਇਹਨਾਂ ਦਾ ਕਿਹੜਾ ਪਿੰਡ ਸੀ ਇਹਦਾ ਪਿੰਡ ਸੀ ਇੱਟਾਵੱਦੀ ਇੱਟਾਵੱਦੀ ਪਿੰਡ ਸੀ ਬਰਾਮ ਤੋਂ 2 ਕੋ ਪਿੰਡਾ ਸੀਗਾ ਪਿੰਡ ਅੱਛਾ ਜਿੱਦਾਂ ਪੱਡਿਆ ਦਾ ਪਿੰਡ ਨਾ ਉੱਚਾ ਜਿਹਾ ਹਾਂਜੀ ਇਹਦਾ ਬਹੁਤ ਉੱਚੀ ਜਗ੍ਹਾ ਪਿੰਡ ਦੇ ਧੁੱਪੇ ਕੋਈ ਦਰਖਤ ਨਹੀਂ ਹੁੰਦਾ ਉੱਚੇ ਸਾ ਪਿੰਡ ਸੀਗਾ ਤੇ ਧੁੱਪ ਸੜੀ ਦਾ ਥੋੜੀ ਨਾ ਗਰਮੀਆਂ ਲੰਬਾ ਨਿਕਲਣੀਆਂ ਵਿੱਚੋਂ ਅੱਛਾ ਤੇ ਉੱਥੇ ਦਾ ਅਸੀਂ ਵਿੱਚ ਜਾ ਕੇ ਦੇਖਿਆ ਦੂਰੋਂ ਹੀ ਦੇਖਿਆ ਆਪ ਸਾਡਾ ਪਸੀਮਾ ਪਿੰਡ ਦਾ ਨਾ ਹਾਂਜੀ। ਨਾਲ ਤੇ ਸੀਗਾ ਪਹਿਲੀ ਇਕੱਠੀਆਂ ਹੀ ਅੱਛਾ ਤੇ ਉਹ ਰਾਜ ਲਾ ਕੇ ਸੀਗਾ ਵਿੱਚ ਦੀ ਪਿੰਡ ਤੇ ਮੈਂ ਵੜਿਆ ਦੂਰੋਂ ਦੇਖਦਾ ਸੀ ਵੀ ਆਪੇ ਡੇਟਾ ਵੱਧੀ ਆ ਅੱਛਾ 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 ਸਾਡੇ ਪਿੰਡ 2 ਕੋ ਪਿੰਡਾ ਸੀਗਾ ਪੂਰਾ ਸਹੀ ਹੋ ਗਿਆ ਅੱਛਾ ਆਪਣੇ ਜਿਹੜਾ ਉਹ ਇਲਾਕਾ ਸੀ ਹਾਂਜੀ ਉੱਥੇ ਰਾਜਪੂਤਾਂ ਦਾ ਕਹਿੰਦੇ ਬਾਬਾ ਗੜ੍ਹ ਸੀ ਰਾਜਪੂਤ ਦਾ ਬਹੁਤ ਜ਼ੋਰ ਸੀ ਭਾਸ਼ਾ ਦਾ ਨਾਰੂ ਰਾਜਪੂਤ ਜ਼ਿਆਦਾ ਸਨ ਸਾਰਾ ਇਲਾਕਾ ਡਾਰੂ ਵਾਲਾ ਸੀ ਜਿਹੜੇ ਉੱਥੇ ਹਿੰਦੂ ਰਹਿੰਦੇ ਸਨ ਹਾਂਜੀ ਉਹ ਵੀ ਰਾਜਪੂਤ ਸਨ ਨਹੀਂ ਹਿੰਦੂ ਹੀ ਸੀਗੇ ਰਾਜਪੂਤ ਨਹੀਂ ਸੀਗੇ ਨਹੀਂ ਵਿੱਚ ਹਿੰਦੂ ਰਾਜਪੂਤ ਵੀ ਉਸ ਇਲਾਕੇ ਹਿੰਦੂ ਚ ਸਾਡੇ ਇਲਾਕੇ 'ਚ ਕੋਈ ਨਹੀਂ ਸੀ ਸਿੱਖ ਸੀਗੇ ਸੈਣੀ ਸੀਗੇ ਅੱਛਾ। ਖੱਤਰੀ ਸੀ ਬਾਹਮਣ ਸੀ ਹਿੰਦੂ ਸੀਗੇ ਉਹ ਰਾਜਪੂਤ ਵਾਲੇ 'ਚ ਕੋਈ ਨਹੀਂ ਸਾਡੇ ਇਲਾਕੇ ਅੱਛਾ ਸਾਡੇ ਇਲਾਕੇ 'ਚ ਕੋਈ ਰਾਜਪੂਤ ਨਹੀਂ ਸਹੀ ਹੋ ਗਿਆ ਅੱਛਾ ਬਜ਼ੁਰਗੋ ਹੁਣ ਇਹ ਦੱਸੋ ਕੋਈ ਪਿੰਡ ਦੀਆਂ ਕੋਈ ਹੋਰ ਯਾਦਾਂ ਤੁਹਾਨੂੰ ਯਾਦ ਨੇ ਪਿੰਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਹਾਂਜੀ। ਇਹਨਾਂ ਦੇ ਆਪਸ 'ਚ ਵਿਆਹਾਂ ਸ਼ਾਦੀਆਂ 'ਚ ਆਉਣ ਜਾਣ ਹੁੰਦਾ ਸੀ ਆਉਣ ਜਾਣ ਸਾਡਾ ਬਾਪ ਸੀਗਾ ਮੌਲਾ ਬਖਸ਼ ਉਹਦਾ ਨਾਂ ਖੱਤਰੀ ਸੀਗੇ ਬੂਟਾ ਮੁੱਚੀ ਭਰਾ ਸੀ ਉਹਦਾ ਅੱਛਾ ਖੱਤਰੀ ਬੂਟਾ ਮੁੱਚੀ ਭਰਾ ਸੀ ਸਾਡੇ ਬਾਪ ਦੇ ਯਾਰ ਵੇਲੇ ਸੀ ਅੱਛਾ ਯਾਰ ਵੇਲੀ ਸਨ ਯਾਰ ਵੇਲੇ ਸੀਗੇ ਉਹਨਾਂ ਬੈਠਾ ਹੁੰਦੇ ਹਰ ਵੇਲੇ ਅੱਛਾ ਉਹਨਾਂ ਦਾ ਬਹੁਤ ਪਿਆਰ ਸੀਗਾ ਸਹੀ ਤੇ ਉੱਥੇ ਵੀ ਠਹਿਰ ਔਰ ਪ੍ਰੋਗਰਾਮ ਜਾਣਾ ਪੈਣਾ ਬਾਜ਼ਾਰ ਦੇ ਵਿੱਚ ਅੱਟੀ ਦੁਕਾਨ ਸੀ ਬੜੀ ਵੱਡੀ ਉਹਨਾਂ ਦੀ ਅੱਛਾ ਉਹਨਾਂ ਦੀ ਦੁਕਾਨ ਸੀ ਦੁਕਾਨ ਸੀ ਬੜੀ ਵੱਡੀ ਉਹਨਾਂ ਦੀ ਸਹੀ ਹੋ ਮੁੱਚੀ ਦੀ ਦੁਕਾਨ ਸੀ ਬੜੀ ਵੱਡੀ ਇੱਕ ਸੀਗੀ ਭੱਲਿਆਂ ਦੀ ਦੁਕਾਨ ਹੁੰਦੀ ਕੋਈ ਹਿੰਦੂਆਂ ਦੀ ਸੀ ਅੱਛਾ ਭੱਲੇ ਚੱਲਦੇ ਸੀ ਉਹਨਾਂ ਨੂੰ ਅੱਛਾ। ਉਹਨਾਂ ਦੀ ਦੁਕਾਨ ਬਹੁਤ ਵੱਡੀ ਸੀ ਸਹੀ ਹੋ ਗਿਆ ਤੇ ਤੇ ਜਿਹੜੇ ਸਿੱਖ ਰਹਿੰਦੇ ਸੀ ਸਿੱਖ ਰਹਿੰਦੇ ਸੀ ਨਾ ਕੁਝ ਸਿੱਖ ਸਾਡੇ ਜਿੰਨੇ ਸਿੱਖ ਸੀਗੇ ਨੇ ਸਾਡੇ ਮਜਾਰੇ ਸੀਗੇ ਰਾਜਪੂਤਾਂ ਦੇ ਅੱਛਾ ਮਾਲਕ ਕੋਈ ਨਹੀਂ ਸੀ ਅੱਛਾ ਸਵਾਬ ਮਾਲਕੀ ਰਾਜਪੂਤਾਂ ਨੂੰ ਮਾਲਕੀ ਨਹੀਂ ਸਾਡੇ ਪਿੰਡ 'ਚ ਗਈ ਸੀ ਸਭ ਨੂੰ ਤਗੜਾ ਬੰਦਾ ਕਿਹੜਾ ਸੀ ਪਿੰਡ ਦਾ ਤੁਹਾਡਾ ਹੈ ਜੀ ਸਭ ਨੂੰ ਤਗੜਾ ਬੰਦਾ ਰਾਜਪੂਤਾਂ ਵਿੱਚੋਂ ਕਿਹੜਾ ਸੀ ਤਗੜਾ ਬਰਾਦੀ ਸਾਰੇ ਤਗੜੇ ਹੁੰਦੇ ਬਰਾਦੀ ਇੱਕੋ ਜਿਹਾ ਸਾਰੇ ਹੁੰਦੇ ਹਿਸਾਬ ਨਾਲ ਜ਼ੈਲਦਾਰ ਸੀ ਜ਼ਿਆਦਾ ਜੈਲਦਾਰ ਜ਼ਮੀਨ ਖਾਂ ਜਿਹੜਾ ਸੀਗਾ ਨਾ ਹਾਂਜੀ। ਉਹਦਾ ਪੁੱਛ ਵਜ਼ੀਰ ਜੀ ਖਾਂ ਹਾਂਜੀ ਜੈਲਦਾਰ ਦਾ ਬੇਟਾ ਉਹ 14 ਰੋਜ਼ ਚੱਲਦੀ ਸਾਰੇ ਪਿੰਡ ਅੱਛਾ ਪਿੰਡ 'ਚ ਉਹਦੀ ਚੱਲਦੀ ਸੀ 5-6 ਨੰਬਰਦਾਰ ਸੀਗੇ ਜਿਹੜੇ ਜੋ ਪੜ੍ਹਿਆ ਪੰਚਾਇਤ ਹੋਣੀ ਪੁਲਿਸ ਹੋਣੀ ਹਾਂਜੀ। ਕੋਈ ਅਫਸਰ ਆਉਣਾ ਦੀਵਾਨ ਕਰਨੇ ਆਉਣਾ ਸਾਡੇ ਪਿੰਡ ਜਾ ਕਿਸੇ ਬੰਦੇ ਨੇ ਕਚਹਿਰੀ ਨਹੀਂ ਕੀਤੀ ਅੱਛਾ ਜੋ ਅਦਾਲਤ ਕਰਨੀ ਉਹ ਵਜ਼ੀਰ ਲਿਖਾ ਨਹੀਂ ਕਰਨੀ ਆ ਜੋ ਫੈਸਲਾ ਕਰਨਾ ਉਹਨੇ ਹੀ ਕਰਨਾ ਵਾਹ ਜੀ ਵਾਹ ਹੈਂ? ਜੋ ਫੈਸਲਾ ਕਰਨਾ ਉਹਨੇ ਹੀ ਕਰਨਾ ਬਾਹਰ ਜਾ ਕੇ ਇਹਨੂੰ ਕਿਸੇ ਪਿੰਡ ਸਾਰੇ ਪੁਲਿਸ ਨਹੀਂ ਮਾਰ ਸਕਦਾ ਕੋਈ ਬੰਦਾ ਪਿੰਡ 'ਚ ਅੱਛਾ ਜਿਹਨੂੰ ਸਦਣਾ ਬੰਦੇ ਚੌਕੀਦਾਰ ਭੇਜਣਾ ਬੰਦੇ ਆ ਜਾਣਾ ਉਸੇ ਪਿੰਡ 'ਚ ਪੁਲਿਸ ਕਿਸੇ ਬੰਦੇ ਬਣਨਾ ਪੁਲਿਸ ਦਾ ਪਤਾ ਨਹੀਂ ਸਾਡੇ ਪਿੰਡ ਬਾਹਰ ਸਹੀ ਹੋ ਗਿਆ ਜਿਹੜੀ ਆਪਣੇ ਇਲਾਕੇ ਦੀ ਜ਼ਮੀਨ ਸੀ ਉੱਥੇ ਖੂਹਾਂ ਦਾ ਪਾਣੀ ਚੱਲਦਾ ਸੀ ਕਿ ਨਹਿਰੀ ਸੀ ਖੂਹਾਂ ਦਾ ਨਹਿਰ ਸਾਡੇ ਕੋਈ ਨਹੀਂ ਕੋਈ ਨਾਂ ਚੇਤਾ ਨੇ ਆਪਣੇ ਖੂਹਾਂ ਦੇ ਖੂਹਾਂ ਦਾ ਨਾਂ ਸੀ ਅੱਛਾ ਹੈ ਭਾਈ ਦੱਸੋ ਹਾਂ ਸਾਡਾ ਲਾਗਾ ਸੀਗਾ ਉਹ ਨਾਲ ਹੀ ਪਿੰਡ ਦੇ ਖੂਹ ਸੀਗਾ ਉਹਨੂੰ ਪਿੜਾ ਖੂਹ ਸਾਡੀ ਪਿੜਾ ਖੂਹ ਅੱਛਾ ਲਹਿੰਦੇ ਪਾਸੇ ਸੀ ਕਿ ਜਿਹੜੇ ਚੜ੍ਹਦੇ ਪਾਸੇ ਪਿੰਡ ਨਾਲ ਦੇ ਪਿੰਡ ਨਾਲ ਹੀ ਅੱਛਾ ਨਾਲ ਹੀ ਸਾਨੂੰ ਭੋਗਪੁਰ ਸੀਗਾ ਤੇ ਭੋਗਪੁਰ ਸੀਗਾ ਸੀ ਨਾ ਭੋਗਪੁਰ ਸਾਡੇ 2 ਮੀਲ ਸਾਡੇ ਭੋਗਪੁਰ ਸੀ ਅੱਛਾ ਥਾਣਾ ਸਾਡਾ ਭੋਗਪੁਰ ਸੀਗਾ ਅੱਛਾ 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 ਰਾਜ ਇੱਕ ਪਿੰਡ ਦੀ ਕੁਟੀਆ ਉਹਦਾ ਸੀ ਹਿੰਦੂਆਂ ਦਾ ਪਿੰਡ ਹੈ ਪਿੰਡ ਨਹੀਂ ਸੀ ਡੇਰਾ ਸੀ ਅੱਛਾ ਕੁਟੀਆ ਸ਼ਾਹ ਦੀ ਉਹ ਕੁਟੀਆ ਜਿਹੜਾ ਤੇ ਅੱਜ ਦੇ ਅੱਛਾ ਇੱਕ ਉਹਦੇ ਮੀਲ ਦੇ 2 ਮੀਲ ਸੀਗਾ ਭੋਗਪੁਰ ਦਾ ਤੋਂ ਮੀਲ ਤੇ ਕੁਟੀਆ ਉਹਦੀ ਸੀ ਤੇ ਜਾਣਾ ਉਹਨਾਂ ਨਾ ਤੇ ਉੱਥੋਂ ਦੀ ਹੋ ਕੇ ਜਾਣਾ ਕੁਟੀਆ ਦੇ ਵਿੱਚ ਲੰਘ ਕੇ ਸਹੀ ਤੇ ਸਾਡੇ ਕੋਈ ਡੰਗਰ ਪਸ਼ੂ ਬਾਹਰ ਹੋ ਜਾ ਕੁਝ ਹੋਵੇ ਭੋਗਪੁਰ ਸਾਡੇ ਥਾਣਾ ਵੀ ਸੀਗਾ ਹਸਪਤਾਲ ਭੋਗਪੁਰ ਸੀਗਾ ਮੇਰੇ ਕੋਲ ਬਲਦ ਸੀ ਇੱਕ ਬੇਟਾ ਉਹਨਾਂ ਦਾ ਬੈਠ ਕਾ ਸੀ ਉਹ ਐਸਾ ਰਸੌਲੀ ਹੋ ਗਈ ਉਹਦੇ ਗੱਲ 'ਚ ਅੱਛਾ ਰਸੌਲੀ ਹੋ ਗਈ
ਤੇ ਉਹਨੂੰ ਮੈਂ ਨਾ ਲੈ ਕੇ ਜਾਣਾ, ਸੜਕ ਕੱਚੀ ਸੜਕ ਸੀ, ਬਹੁਤ ਚੌੜੀ ਸੀ, ਤੇ ਮੈਂ ਲੈ ਕੇ ਜਾਣਾ ਤੇ ਉਹ ਨਾਲ ਫੜਿਆ ਤੇ ਲੈ ਕੇ ਜਾਣਾ ਸਟੇਸ਼ਨ ਦੇ ਵਿਚਕਾਰ ਜਿਹੜਾ ਕਿ ਜਾਂਦਾ ਸਟੇਸ਼ਨ ਦੇ। ਅੱਛਾ। ਜਿਹੜੀ ਰੇਲ ਜਿਹੜੀ ਜਾਂਦੀ ਹਾਂਜੀ ਹਾਂਜੀ ਦਸੂਆ ਬਗੇਰੀਆ ਲੈਣ ਜਾਂਦੀ ਸੀ ਗੱਡੀ ਦੀ। ਅੱਛਾ। ਜਦੋਂ ਗੱਡੀ ਲੈਣ ਨਿਕਲ ਕੇ ਨਾ ਦਸੂਆ ਬਗੇਰੀਆ ਜਾਂਦੀ ਸੀ। ਉਹ 'ਚ ਅਸੀਂ ਜੇ ਜਾਣਾ ਨਾ ਭੋਗਪੁਰ ਨੂੰ, ਹਾਂਜੀ, ਹਸਪਤਾਲ ਨੂੰ, ਸਟੇਸ਼ਨ ਦੇ ਵਿੱਚ ਹੀ ਮੈਂ ਲੰਘ ਕੇ ਜਾਣਾ ਸਟੇਸ਼ਨ ਦੇ ਵਿੱਚ ਹੀ। ਅੱਛਾ। ਹੈਂ ਤੇ ਫਿਰ ਜਾ ਕੇ ਬਲਦ ਨੂੰ ਜਿਹੜੀ ਬਲਦ ਕੱਢਿਆ ਇੱਕ ਵਾਰੀ ਬੰਨ੍ਹ ਕੇ ਰਸੌਲੀ ਕੱਢੀ ਹੈ ਨਾ, ਹਾਂਜੀ, ਬੈਠ ਕੇ ਆਟਾ ਰੇਲ ਸੀ ਪੁੱਤ, ਬੈਠ ਕੇ ਜਾ ਕੋਈ ਗੱਲ ਧੌਣ ਲਾ ਲੈਣੀ ਉਹਦੇ ਨਾਲ। ਅੱਛਾ। ਬੈਠ ਕੇ ਜਾ ਕੇ ਉਹ ਲੱਕੜ ਨਾਲ ਧੌਣ ਲਾ ਲੈਣੀ ਮੇਰੀ ਰਸੌਲੀ 'ਚ ਕੱਢੀ ਸੀ। ਵਾਹ ਜੀ ਵਾਹ। ਇੱਦਾਂ ਬੈਠ ਕੇ ਬੰਦਾ ਦਲੇਰ ਸੀ। ਸਹੀ। ਤੇ ਫਿਰ ਆਉਣਾ ਜਿਹੜੇ ਮੈਂ ਸੜਕ ਇੱਕ ਪਾਸੇ ਉਹਨਾਂ ਦੂਜੇ ਪਾਸੇ, ਜਿੰਨਾ ਮੈਂ ਤੁਰਨਾ ਉਹਨਾਂ ਬਰਾਬਰ ਦੂਜੀ ਪਾਸੇ ਕਰਨਾ। ਵਾਹ ਜੀ ਵਾਹ, ਬੜੇ ਸਮਝਦਾਰ। ਇੱਦਾਂ ਸਮਝਦਾਰ ਜਾਨਵਰ ਸੀ। ਘੋੜੀਆਂ ਦਾ ਵੀ ਰਾਜਪੂਤਾਂ ਨੂੰ ਬਾਬਾ ਸ਼ੌਕ ਹੁੰਦਾ ਸੀ, ਰੱਖੀਆਂ ਹੁੰਦੀਆਂ ਸੀ? ਘੋੜੀਆਂ ਕਰ ਸਕੀਆਂ ਸੀ, ਸਾਡੇ ਇਲਾਕੇ ਘੋੜੀ ਦਾ ਕੰਮ ਘੱਟ ਹੀ ਸੀ ਕੁਛ। ਨਹੀਂ, ਉਸ ਵੇਲੇ ਤਾਂ ਘੋੜੀਆਂ ਰੱਖਦੇ ਹੁੰਦੇ ਨਹੀਂ ਸੀ। ਰੱਖਦੇ ਸੀ, ਘੋੜੀਆਂ ਘੱਟ ਸੀਗੇ ਘੋੜੀ। ਅੱਛਾ, ਕੋਈ ਘੱਟ। ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਸਾਡੇ ਕੀ ਲੱਗਦਾ ਸੀਗਾ ਲਾਲੜੇ ਦਾ। ਲਾਲੜੇ ਦਾ? ਲਾਲੜੇ ਪਿੰਡ ਸੀ ਮੁਸਲਮਾਨਾਂ ਜੱਟਾਂ ਦਾ। ਸਾਤੋਂ ਇੱਕੋ ਪਿੰਡ ਸੀ। ਅੱਛਾ। ਰਾਜ ਪਿੰਡ ਦਾ ਸੀਗਾ ਹਿੰਦੂਆਂ ਦਾ। ਗੇਲੜਾ। ਅੱਛਾ। ਉਹ ਲਾਗੇ ਅੱਜ ਉਹਦਾ ਸੀਗਾ ਤੇ ਕੋ ਪਿੰਡ ਸੀਗਾ ਜੱਟਾਂ ਦਾ ਪਿੰਡ ਜਿਹੜੀ ਮੇਲਾ ਸੀ। ਮੇਲਾ ਬਹੁਤ ਵੱਡਾ 8 ਦਿਨ ਦਾ ਮੇਲਾ। ਅੱਛਾ, 8 ਦਿਨ। ਅੰਬਰਸਰੋਂ ਸਾਰੇ ਦੂਰੋਂ ਜਿਹੜੀ ਸਰਵਿਸ ਕੰਪਨੀਆਂ ਨੇ ਸਾਰੀ ਜਾਣੀਆਂ ਸੀ ਉੱਥੇ। 8 ਦਿਨ ਦਾ ਸੀ। ਤੇ ਰਾਜ ਮੇਲੇ 'ਚ ਕੀ ਹੋਣਾ, ਸਾਡੇ ਪਿੰਡ ਭਲੱਸਾ ਬਹੁਤ ਜੁੜੀ ਖੇਡਦੀ ਸੀ ਉਧਰ। ਅੱਛਾ। ਗੱਤਕਾ ਜਾਂ ਭਲੱਸਾ। ਗੱਤਕਾ, ਹਾਂਜੀ। ਇਹ ਬਹੁਤ ਖੇਡਦੇ ਸਾਰੇ। ਸਾਡੇ ਨੰਦਾ ਜੋਰ ਦੇ ਬੰਦੇ ਮੇਰੇ ਨਾਨਕਿਆਂ ਦੇ ਸੀਗੇ। ਉਹ ਉਸਤਾਦ ਹੁੰਦਾ ਅਮੈਦਕਾ ਹੁੰਦਾ ਜੀ। ਅੱਛਾ। ਬੜਾ ਮਸ਼ਹੂਰ ਆਦਮੀ ਸੀ ਉਹ। ਤੇ ਭਲੱਸੇ ਦਾ ਉਸਤਾਦ ਸੀ ਉਹ ਵੀ। ਅੱਛਾ। ਮੇਰਾ ਬਾਪ ਜਿਹੜਾ ਮੌਲਾ ਸੀ ਨਾ, ਇਹ ਵੀ ਭਲੱਸੇ ਦਾ ਉਸਤਾਦ ਸੀਗਾ। ਇਹਦੀ ਆਪਣੇ ਜੁੱਟ ਨਾ 5-7 ਬੰਦੇ ਉਹਦੇ ਹੋਣੇ, 5-7 ਉਹਦੇ ਹੋਣੇ, ਫਿਰ ਮੁਕਾਬਲਾ ਕਰਵਾਉ ਦੋ ਜੁੜੀ। ਅੱਛਾ। ਉਹ ਜੋ ਤੂੰ ਕੱਢੀ ਆਉਣਾ, ਉਹਦੇ ਮੈਂ ਕੱਢੀ ਆਉਣਾ, ਬੰਦੇ ਛੱਡਣੇ ਆ, ਫਿਰ ਉਹਨੇ ਛੋਟੀਆਂ ਕਿਦੋਂ ਲਾਉਣੀਆਂ। ਜੇ ਛੋਟ ਲੱਗੇ ਉਹ ਚੁੱਪ ਰੱਖ ਲੈਣੀ। ਸਹੀ ਹੈ। ਜੇ ਛੋਟ ਲੱਗੇ ਉਹ ਰੱਖ ਕੇ ਕੱਟਿਆ ਜਾਣਾ। ਕਈ ਕੇ ਬੰਦੇ ਕੱਟ ਰਹੇ ਖਲੋ ਜਾਣਾ, ਕਈਆਂ ਵਿੱਚ ਮੈਂ ਛੋਟੀ ਡਾ ਕੇ ਬਹਿਣਾ। ਅੱਛਾ ਅੱਛਾ। ਇਹਨਾਂ ਮੁਕਾਬਲੇ ਹੁੰਦੇ ਸੀ। ਜ਼ਿਆਦਾਤਰ ਭੱਠੇ ਦੇ ਨਾ ਕਿੰਨੀ ਸਾਰੀ ਪਿੰਡ 'ਚ ਖਾੜਾ ਜਿਹੜਾ ਸੀ ਮੇਲੇ 'ਚ ਜ਼ਿਆਦਾ ਖਾੜੇ ਹੋਏ। ਸਹੀ ਹੁੰਦਾ ਜ਼ਿਆਦਾ ਭਲੱਸੇ ਦੇ ਖਾੜੇ ਹੋਏ, ਉੱਥੇ ਲੱਗਾ ਖਾੜਾ, ਉੱਥੇ ਲੱਗਾ ਬੜੀਜ ਦੇਖਣਾ, ਸਾਰੇ ਖਾੜੇ ਦੇਖਣੇ ਬਚਪਨ। ਤੇ ਕਬੱਡੀ ਵੀ ਹੁੰਦੀ ਸੀ? ਘੋਲ ਛੋਲ ਕਬੱਡੀ ਛੋਟੀ ਘੱਟ ਹੁੰਦੀ ਸੀ। ਘੋਲ ਕਬੱਡੀ ਹੁੰਦੀ ਸੀਗੀ, ਬੇਲੀ ਹੁੰਦੀ ਸੀ ਕਬੱਡੀ 'ਚ, ਬਹੁਤ ਮੋਟੀ ਹੁੰਦੀ ਸੀ ਕਬੱਡੀ। ਮਿਸਵੀ ਹੈਂ ਕਬੱਡੀ ਹੁੰਦੀ ਸੀ ਬੜੀ ਮਿਸਵੀ। ਕਬੱਡੀ ਨਹੀਂ ਘੋਲ ਹੁੰਦੇ ਰਿਹਾ। ਅੱਛਾ। ਕਬੱਡੀ ਨਹੀਂ ਦੇਖੀ, ਘੋਲ ਦੇ ਰਿਹਾ। ਬਹੁਤ ਬੜੀ ਦੂਰੋਂ ਭਲਵਾਨ ਹੋਏ ਸੀਗੇ। ਆਪਣੇ ਪਿੰਡ ਦਾ ਵੀ ਕੋਈ ਭਲਵਾਨ ਹੋਇਆ? ਸਾਡੇ ਪਿੰਡ ਭਲਵਾਨ ਵੱਡਾ ਘੱਟ ਹੀ ਹੋਇਆ। ਅੱਛਾ। ਛੋਟੇ ਭਲਵਾਨ ਸਾਡੇ ਪਿੰਡ ਦੇ ਸੀਗੇ। ਉਹ ਆਪੋ ਜੀ ਘੋਲੇ ਕਰਦੇ ਰਹੇ, ਦੂਜੇ ਪਾਸੇ ਜਾਈ ਜਿਹੜਾ ਬੰਦਾ ਉਧਰ ਉਹਨੂੰ ਢਾ ਜਾਣਾ। ਸਾਡੇ ਪਿੰਡ ਦਾ ਸੀਗਾ, ਸਾਡੇ ਮਹੱਲੇ ਦਾ ਦਲਦਾਰ। ਅੱਛਾ। ਬਹੁਤ ਸੋਹਣਾ ਸੀ ਮੁੰਡਾ। ਹੁਣ ਕੋਲ ਦੂਜੇ ਪਾਸੇ ਸੀਗਾ ਅਨਪੜ੍ਹ ਮਹੱਲੇ ਦਾ, ਅਨਪੜ੍ਹ ਪਾਲੇ ਪਾਸੇ ਪਿੰਡ ਦੇ ਮਹੱਲੇ ਦਾ। ਉਹ ਸੀਗਾ, ਉਹ ਹੋਰ ਸੀ ਬੰਦਾ, ਨਾਮ ਮੈਨੂੰ ਯਾਦ ਭੁੱਲ ਗਿਆ ਉਹਦਾ। ਉਹਦੇ ਨਾਲ ਹੀ ਘੋਲ ਕਰਾਇਆ। ਅੱਛਾ। ਢਾ ਗਿਆ ਉਹਨੂੰ। ਇਹਦਾ ਘੋਲੀ ਆਪਾਂ ਵੀ ਘੋਲ ਕਾਲੇ ਦੇ ਵੱਡਾ ਭਲਵਾਨ ਕੋਈ ਸਾਡੇ ਪਿੰਡ। ਅੱਛਾ ਬਜ਼ੁਰਗੋ, ਆਪਣਾ ਜਿਹੜਾ ਘਰ ਸੀ ਉਹ ਕਿਹੜੇ ਬੰਨੇ ਸੀ ਪਿੰਡ ਦੇ? ਸਾਡਾ ਪਿੰਡ ਘਰ ਸੀਗਾ, ਪਿੰਡੋਂ ਕਬਰਾਂ ਸੀਗੀਆਂ, ਉਹ ਲਹਿਜੇ ਪਾਸੇ ਬੋੜਾ ਸੀਗੀਆਂ। ਇੱਕ ਬੋੜ ਲਹਿਜੇ ਪਿੰਡ ਹੈਗੀ ਹੋਈ ਬੋੜਾ ਮਰ ਗਿਆ ਜੀ ਨਾ। ਸਾਡੇ ਤਾਏ ਗਾਈਏ ਖਾ ਜਾਣਾ ਸੀ ਨਾ। ਹਾਂਜੀ। ਸਾਡਾ ਤਾਇਆ ਸੀ ਲੱਗਦਾ, ਮੇਰੇ ਬਾਪ ਦਾ ਤਾਇਆ ਸੀ, ਮੇਰਾ ਤਾਇਆ ਮੇਰੇ ਬਾਪ ਦਾ ਤਾਇਆ। ਅੱਛਾ। ਉਹਨਾਂ ਦੀ ਬੋੜ ਸੀ, ਬੜੇ ਬੋੜ ਸੀ, ਏਡੀ ਵੱਡੀ ਸੀ। ਉਹ ਕਾਕਾ ਭਈ ਆ ਛੋਟੀ ਹੈ ਨਾ ਬੈਠ। ਹਾਂਜੀ। ਇਹਦੇ ਤੋਂ ਵੱਡੀਆਂ ਦੂਰ ਤੱਕ ਨਾ ਉਹਦਾ ਪੰਜਾ ਸੀਗਾ ਇਸ ਤਰ੍ਹਾਂ ਬੋੜ ਦਾ। ਹੈਂ ਕਮ ਸੇ ਕਮ 50 ਦਾ ਮਲ ਲਿਆ ਜੀ, ਉਹਦਾ ਪੰਜਾ ਸੀਗਾ ਬੋੜ ਦਾ। ਵਾਹ ਜੀ ਵਾਹ। ਤੇ ਉੱਤੋਂ ਉਹ ਡਾਲੇ ਦੇ ਸੀਗੇ, ਪੱਗ ਨਹੀਂ ਸੀ ਡਾਲੇ ਦਵਾਈ ਹੋਈ, ਜਿਹੜੀ ਡਾਲੇ ਥੋੜੀ ਪੋਟੇ। ਤੇ ਉਹ ਹੱਥੀ ਦਵਾਈ ਚਾਹੇ ਗਾਈਏ ਗਾਣੇ। ਅੱਛਾ। ਉਹ ਮਸ਼ਹੂਰ ਬੋੜ ਹੈ, ਉਹਦਾ ਹੀ ਹੋਊਗੀ ਬੋੜ ਗਈ ਨਹੀਂ। ਬਾਕੀ ਸਾਡੀ ਤਕੀਆ ਸੀਗਾ ਨਾਲ, ਉਹ ਬਾਬਾ ਸ਼ਨੂਰ। ਅੱਛਾ। ਉੱਥੇ ਸਾਡੇ ਨਾਲ ਹੀ ਘਰਾਂ ਨਾਲ ਹੀ ਕਬਰਾਂ ਸੀ। ਅੱਛਾ। ਉੱਥੇ ਬੋੜੇ 5-6 ਬੋੜਾ ਇਕੱਠੀਆਂ ਸੀਗੀਆਂ। ਅੱਛਾ। ਉਹਨਾਂ ਬੋੜਾਂ ਦੇ ਵਿੱਚ ਤਕੀਏ ਵਿੱਚ 4 ਦਵਾਈ ਸੀ, ਕਬਰਾਂ ਸਾਡੀ ਉੱਥੇ ਸੀਗੀਆਂ। 4 ਦਵਾਈ ਅੰਦਰ ਬਸ ਸਾਨੂੰ ਸੌਣ ਦਾ ਆਰਡਰ ਨਹੀਂ ਸੀ, ਮੰਜੀ ਡਾਉਣ ਦਾ ਆਰਡਰ ਸੀ। ਅੱਛਾ। ਉੱਥੇ ਕਬਰਾਂ ਦੇ ਵਿੱਚ ਨਾ 4 ਦਵਾਈ ਜਿੰਨੀ ਬੋੜਾ ਥੱਲੇ ਮੰਜੀ ਦੀ ਅੰਦਰ 4 ਦਵਾਈ ਦੇ ਮੰਜੀ ਨਹੀਂ ਬੰਦਾ ਢਾਹ ਸਕਦਾ। ਉਹ ਕਿਉਂ ਨਹੀਂ ਡਾਉਂਦੇ ਸੀ? ਉਹ ਮੈਂ ਤੁਹਾਨੂੰ ਦੱਸਦਾ ਨਾ। ਮੰਜੀ ਨਹੀਂ ਸੀ ਬੰਦਾ ਢਾਹ ਸਕਦਾ। ਮੰਜੀਆਂ ਬਾਹਰ ਜਿਹੜੀ ਹੋਣੀ ਹਜ਼ੂਰ ਜਿਹੜੀ ਉਹ ਬਾਹਰ ਛਾਵੇਂ ਜਿਹੜੀ ਹੋਣੀ ਰਾਹ 'ਚ, ਉੱਥੇ ਬੱਚੇ ਡਾਉਣਾ ਸੌਣਾ ਪੈਣਾ ਬੰਦਿਆਂ ਨੇ। ਉੱਥੇ ਸਫਾ ਬਚੀਆਂ ਹੋਣੀਆਂ, ਵਕੀਲ ਜਿਹੜਾ ਰੱਖਿਆ ਨਾੜੀ ਹੁੰਦੀ ਸੀ ਕਣਕ ਦੀ। ਅੱਛਾ। ਉਹਦੀ ਸਫਾ ਬਣਾਈਆਂ ਹੋਣੀਆਂ। ਤੇ ਸਾਡੇ ਬਹੁਤ ਸਾਡਾ ਖੁੱਲ੍ਹਾ ਹੋਣਾ।
ਮੁੰਡੇ ਜੁਦੇ ਬੈਠੇ ਤੁਹਾਡੇ ਵਰਗੇ, ਜੇ ਛੋਕਰੇ ਬੁੱਢੇ ਜੁਦੇ ਬੈਠੇ, ਜਿਹੜੇ ਬੁੱਢੇ ਸਾਡੇ ਕੋਲ ਜੁਦੇ ਬੈਠੇ ਆ। ਅੱਛਾ। ਬੁੱਢੇ ਨੇ ਕੋਈ ਬਾਰਾਟਾ ਨਹੀਂ ਖੇਡਣੀ, ਕਿਤੇ ਸੂਆ ਪੱਟੀ ਖੇਡਣੀ, ਕਿਤੇ ਕੁਛ ਕਰਨੀ, ਮਤਲਬ ਜਿਹੜੇ ਖਿਲਾੜ ਕਰਦੇ ਸਾਰੇ ਦਾ ਰੌਣਕ ਮੇਲਾ ਲਗਾਇਆ ਨਾ ਉੱਥੇ। ਹੈਂ ਮੰਜੀ ਨਹੀਂ ਜਾ ਸਕਦਾ ਕੋਈ ਵੀ। ਸਹੀ। ਇੱਕ ਬੰਦਾ ਲੰਬ ਆਇਆ ਕੋਈ, ਉਹ ਦੂਜੇ ਬਾਈ ਦਾ ਸੀਗਾ, ਅੱਛਾ। ਨਹੀਂ ਮੰਨਦਾ ਜਿਹੜਾ ਪੀਰਾਂ ਨੂੰ ਨਹੀਂ ਸੀ ਪੀਰਾਂ ਨੂੰ ਮੰਨਦਾ। ਉਹ ਜਾ ਕੇ ਨਾ ਮੰਜੀ ਬਿਠਾ ਲਓ, ਬੜਾ ਡੱਕਿਆ ਲੋਕਾਂ ਨੇ ਉਹਨੂੰ, ਉਹ ਨਹੀਂ ਮੁੜਿਆ। ਕਿਹਾ ਸੀ ਕੁਛ ਵੀ ਨਹੀਂ, ਕੁਛ ਵੀ ਨਹੀਂ ਹੁੰਦਾ। ਅੱਛਾ। ਜੇ ਕੋਈ ਨਾ ਮੰਜੀ ਲਾਓ ਬਈ, ਕੋਈ ਤਹਿਸੀਲਦਾਰ ਸੀ ਕੀ ਸੀ ਹੁਣ ਕੁਛ ਮੰਜੀ ਢਾ ਲਿਓ, ਡਾਹ ਸੀ ਬਚਿਆ ਮੰਜੀ ਉੱਤੇ ਤਾਂ ਛੱਡੇ ਰਗੜਾ ਕੱਢਿਆ ਮੰਜੀ ਨੇ, ਫਿਰ ਤਾਲੇ ਵਾਸਤੇ ਮੈਂ ਤਾਂ ਬਾਗ ਛੁੱਟਾ। ਅੱਛਾ। ਮੰਜੀ ਦੇ ਉੱਤੇ ਤਾਂ ਛੱਡੇ ਰਗੜਾ ਕੱਢਿਆ ਮੰਜੀ ਨੇ ਪਤਾ ਰਗੜਾ ਕਰ ਵਾਸਤੇ ਮੈਂ ਤਾਂ ਬਾਗ ਛੁੱਟਾ ਬੜੀ ਜਲਦੀ ਜਲਦੀ ਕਰਕੇ। ਸਹੀ ਸਹੀ ਸਹੀ। ਇਹਨਾਂ ਡਰ ਸੀ। ਸਹੀ ਹੋ ਗਿਆ। ਅੱਛਾ, ਤੇ ਉਸ ਕਬਰਾਂ ਦੇ ਨਾਲ ਹੀ ਤੁਹਾਡਾ ਘਰ ਸੀ? ਕਬਰਾਂ ਲਾਗੇ ਸਾਡੇ ਘਰ ਸੀਗੇ। ਕੱਚੇ ਸਨ ਕਿ ਪੱਕੇ ਸਨ? ਘਰ ਸਾਡਾ ਘਰ ਪੱਕਾ ਸੀਗਾ। ਅੱਛਾ। ਮੇਰੀ ਫੁੱਫੀਆਂ ਦੇ ਘਰ ਜਿਹੜੇ ਕੱਚੇ ਸੀ ਨਾਲ। ਅੱਛਾ ਅੱਛਾ ਅੱਛਾ। ਉਹਨੇ ਕੱਚੇ। ਛੋਟੀ ਇੱਟ ਦਾ ਸੀ ਕਿ ਵੱਡੀ ਇੱਟ ਦਾ ਸੀ ਤੁਹਾਡਾ ਘਰ? ਛੋਟੀ ਇੱਟ ਦਾ ਸੀ ਕਿ ਵੱਡੀ ਇੱਟ ਦਾ? ਵੱਡੀ ਇੱਟ ਦਾ। ਅੱਛਾ, ਵੱਡੀ ਇੱਟ ਦਾ। ਕਿੰਨੇ ਕਮਰੇ ਸੀ ਘਰ ਦੇ? ਸਾਡੇ ਘਰ ਦੇ ਇੱਕ ਕਮਰਾ ਸੀਗਾ ਵੱਡਾ, ਇੱਕ ਰਾਤ ਸੀਗਾ ਸ਼ੋਰ ਜਿਹਦਾ ਜੋ ਘਰ ਦਾ ਹੈ ਨਾ, ਛੋਟਾ ਕਮਰਾ, ਇਹਦਾ ਨਾਲ ਛੋਟਾ ਕਮਰਾ ਸੀਗਾ। ਸਹੀ ਹੋ ਗਿਆ। ਨਾਲ ਸਾਡੇ ਸੀਗੇ ਸੈਯਦਾਂ ਦਾ ਘਰ। ਸੈਯਦਾਂ ਦੇ ਘਰ ਨੂੰ ਅਸੀਂ ਜਗ੍ਹਾ ਆਪ ਦਿੱਤੀ ਸਾਡੇ ਘਰੋਂ। ਅੱਛਾ। ਰੁਸਬਦਲੀ ਸ਼ਾਹ ਸੀਗਾ, ਰੁਸਬਦਲੀ ਸ਼ਾਹ। ਉਹ ਸਾਡਾ ਗੁਆਂਢ ਇਕੱਠਾ ਹੀ ਸੀਗਾ, ਇਕੱਠੇ ਹੀ ਘਰ ਸੀ, ਅਸੀਂ ਜਗ੍ਹਾ ਸੀ ਉਹਨੂੰ। ਅੱਛਾ। ਆ ਨਾਲ ਘਰ ਹੋਣਾ ਸੀ। ਅਸੀਂ ਰਾਤ ਨੂੰ ਬਸ ਨਾ ਮੰਜੀਆਂ ਸਾਡੀ ਇਕੱਠੀਆਂ ਹੋਣੀਆਂ ਸੀ। ਅੱਛਾ। ਸੈਯਦਾਂ ਦੀਆਂ ਵੀ ਸਾਡੀਆਂ ਵੀ। ਵਾਹ ਜੀ। ਇਹਨਾਂ ਸਾਡਾ ਪਿਆਰ ਸੀਗਾ ਉਧਰ ਦੀ ਨਾ। ਸਹੀ ਗੱਲ ਕੋਈ ਆ ਤੇ ਵੱਡੀਆਂ ਉਹਨਾਂ ਦੇ ਨਾਲ ਆ ਆਪਣੀ ਉਹਨਾਂ ਡਿੱਟੀਆਂ ਨਾਲ ਸਾਡੀ ਇਕੱਠੇ ਕੋਠ ਇਕੱਠੀਆਂ ਸੌਣਾ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦਾਂ ਸਾਡੇ ਪਿੰਡ ਉਦੋਂ ਇੱਕ ਸੀ ਰੋਸ਼ਨਬਲੀ, ਇੱਕ ਸੀਗੀ ਇੱਧਰ ਤਾਈ ਗਾਈ ਘਰ ਦੇ ਕੋਲ ਮਸਜਿਦ, ਇੱਕ ਸੀਗੀ ਇੱਧਰ ਉਹ ਦੂਜੇ ਪਾਸੇ ਪੁੰਨੂ ਦਾ ਘਰ ਸੀ ਬੋਲਦੇ, ਉਹਨਾਂ ਦੇ ਘਰ ਦੇ ਪਾਸੇ ਸੀ ਕੋਲ। ਅੱਛਾ। ਇੱਕ ਸੀਗੀ ਪਿੰਡ ਦੇ ਵਿੱਚ ਨਿੱਕੀ ਪਾਸੇ ਸੀ, ਉਹ ਨਿੱਕੀ ਪਾਸੇ ਸਾਡੇ ਪਿੰਡ। ਸਹੀ। ਤਿੰਨ ਕੁ ਮਸਜਿਦਾਂ ਸੀ ਸਾਡੇ ਪਿੰਡ। ਤਿੰਨ ਚਾਰ ਮਸਜਿਦਾਂ ਸੀ? ਤਿੰਨ ਮਸਜਿਦਾਂ ਸਾਡੇ ਪਿੰਡ ਸੀ। ਪੱਕੀਆਂ ਸੀ ਕਿ ਕੱਚੀਆਂ ਸਨ? ਮਸਜਿਦਾਂ ਪੱਕੀਆਂ ਸੀ। ਅੱਛਾ, ਪੱਕੀਆਂ ਸਨ। ਕੱਚੀ ਨਹੀਂ, ਪੱਕੀਆਂ। ਸਹੀ ਹੋ ਗਿਆ। ਤੇ ਈਦਗਾਹ ਵੀ ਬਣਾਈ ਸੀ? ਈਦਗਾਹ ਸਾਡੀ ਬਹੁਤ ਵੱਡੀ ਸੀਗੀ। ਈਦਗਾਹ ਪਿੰਡੋਂ ਨਾ ਕੋਈ ਕਮ ਸੇ ਕਮ 10 ਕੁ ਕਿੱਲੇ ਨਾ ਹਟਵੀਂ ਸੀ। ਅੱਛਾ। ਬਹੁਤ ਲੰਬੀ ਦੀਵਾਰ ਬਣਾਈ ਸੀ ਈਦਗਾਹ ਦੀ। ਉੱਥੇ ਬਨਾਲੀਆਂ ਬਣਾਈਆਂ, ਦੀਵਾਰ ਬੜੀ ਵੱਡੀ, ਬੜਾ ਜਗ੍ਹਾ ਖੁੱਲੀ ਛੱਡੀ। ਵਾਹ ਜੀ। ਸਾਰਾ ਪਿੰਡ ਈਦ ਇਕੱਠਾ ਪੜਦਾ ਸੀ। ਈਦ ਜਿਹੜੀ ਸੀ ਨਾ ਸਾਰਾ ਪਿੰਡ ਇਕੱਠਾ ਹੋਵੇ ਨਾ, ਇਕੱਠਾ ਪੜਦਾ ਸਾਰਾ। ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਤੁਹਾਡੇ ਆਪਣੇ ਮੈਂ ਪੁੱਛਣ ਲੱਗਾ ਕਿ ਤੁਹਾਡੇ ਜਦੋਂ ਤੁਸੀਂ ਜੰਗਲ ਚਾਰਦੇ ਸੀ ਜਾਂ ਖੇਡਦੇ ਹੁੰਦੇ ਸੀ, ਯਾਰ ਬੇਲੀ ਤੇ ਬਣ ਜਾਂਦੇ ਨੇ ਬੱਚੇ, ਕੋਈ ਨਾਂ ਯਾਦ ਹੋਣ ਆਪਣੇ ਬੇਲੀਆਂ ਦੇ? ਨਾਂ ਯਾਦ ਸਾਰੇ। ਮੇਰਾ ਛੋਟਾ ਭਰਾ ਜਿਹੜਾ ਫੁੱਫੀ ਦਾ ਬੇਟਾ ਤਾਜ ਸੀ ਉਹਦੇ ਨਾਲ। ਮੇਰਾ ਗਫੂਰਾ ਸੀਗਾ, ਸਾਡਾ ਗਫੂਰ ਗੁਆਂਢੀ ਸਾਡਾ ਨਾਲ ਇਕੱਠੇ ਘਰ ਸੀ। ਅੱਛਾ। ਗਫੂਰ ਸੀ ਉਹਦੇ ਨਾਲ। ਅਸੀਂ ਇੱਕ ਸਾਲ ਸੀਗੇ। ਤੇ ਜਿਹੜੇ ਸਿੱਖਾਂ ਦੇ ਮੁੰਡਿਆਂ ਦੇ ਵਿੱਚੋਂ ਜਾਂ ਹਿੰਦੂਆਂ ਦੇ ਮੁੰਡਿਆਂ ਦੇ ਵਿੱਚੋਂ? ਹਿੰਦੂਆਂ ਦੇ ਮੁੰਡਿਆਂ ਨਾਂ ਸੀਗੇ ਮੇਰੇ ਬਾਪ ਦੇ ਸਿਗਰਟ ਸੀਗੇ। ਇੱਕ ਮਿਲਕੀ ਰਾਮ ਸੀ ਉਹਦਾ ਮੁੰਡਾ ਸਿੱਖਾਂ ਦਾ। ਅੱਛਾ। ਹੈ ਮਿਲਕੀ ਰਾਮ ਸੀ ਨਾਂ ਉਹਦਾ। ਇੱਕ ਦਾ ਨਾਮ ਸੀ ਚਰਨ ਸਿੰਘ ਨਾਂ ਸੀ ਉਹਦੀ। ਅੱਛਾ। ਸਿੱਖਾਂ ਦੇ ਮੁੰਡੇ ਅੱਬੇ ਦੇ ਸਿਗਰਟ ਸੀ ਭਲੱਸੇ ਦੇ। ਅੱਛਾ। ਬਾਬੇ ਦੇ ਭਲੱਸੇ ਸਿਗਰਟ ਸੀ ਦੋਨੋਂ। ਵਾਹ ਜੀ ਵਾਹ। ਆਉਂਦੇ ਰਹਿੰਦੇ ਸੀ ਉੱਥੇ ਤੁਹਾਡੇ ਕੋਲ? ਭਲੱਸਾ ਰੋਜ਼ ਸਿੱਖਣ ਆਉਂਦੇ ਸੀਗੇ। ਰੋਜ਼ ਭਲੱਸਾ ਸਿੱਖਣਾ ਆਉਣਾ ਜਾਣਾ। ਜਦੋਂ ਫਿਰ ਆਮਦਨ ਹੋ ਗਈ ਨਾ ਜਾਣ ਜਾਣ ਦੀ, ਫਿਰ ਦੁਸ਼ਮਣ ਇੱਕ ਦੁਸ਼ਮਣ ਹੋ ਗਿਆ। ਫਿਰ ਉਹ ਕਹਿੰਦੇ ਯਾਰ ਮੇਰੇ ਤਾਂ ਵੱਡਾ ਸੀ ਪਾਕਰ ਸ਼ਾਇਦ। ਅੱਛਾ। ਉਹ ਭੇਜਦੇ ਯਾਰ ਵੀ ਸਾਨੂੰ ਸ਼ਾਇਦ ਸਾਡੇ ਨਾਲ ਭੇਜ। ਆਪਾਂ ਕਹਿੰਦੇ ਹੁਣ ਨਹੀਂ ਨਾਲ ਭੇਜਣਾ, ਵੀ ਸਹੀ ਨਹੀਂ ਹੋਣੇ ਸਾਡੇ ਭੇਜਣਾ। ਅੱਛਾ। ਨਾਲ ਜੀ ਪਿੰਡ ਨਹੀਂ ਗਿਆ ਮੁੜ ਕੇ। ਸਹੀ। ਆਪਣੇ ਪਿੰਡ ਨਹੀਂ ਗਿਆ ਮੁੜ ਕੇ। ਚਲੋ ਹੁਣ ਇਹ ਵੀ ਤੁਹਾਨੂੰ ਪੁੱਛਦੇ ਆ ਕਿ ਜਦੋਂ 47 ਦੀ ਵੰਡ ਹੋਈ, ਹਾਂਜੀ, ਬਾਕੀ ਗੱਲਾਂ ਦਾ ਮਸਲਾ ਤੁਸੀਂ ਸਾਰੀਆਂ ਦੱਸੀਆਂ ਜੀ, ਹੁਣ ਇਹ ਦੱਸੋ ਕਿ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ, ਕੀ ਕੰਮ ਕਰਦੇ ਪਏ ਸੀ ਤੁਸੀਂ ਉਦੋਂ? ਕੰਮ ਕਾਰ ਕਰਦੇ ਰੌਲਾ ਪਿਆ ਵੀ ਇਸ ਤਰ੍ਹਾਂ ਕਰਕੇ ਨਾ ਹਿੰਦੁਸਤਾਨ ਦੀ ਵੰਡ ਪੈ ਗਈ ਆ। ਅੱਛਾ। ਤੇ ਪਾਕਿਸਤਾਨ 'ਚ ਸਾਡਾ ਹਿੰਦੁਸਤਾਨ 'ਚ ਆ ਗਿਆ ਤੇ ਅਸੀਂ ਪਾਕਿਸਤਾਨ 'ਚ ਜਾਣਾ ਪੈਣਾ। ਕਿ ਜਨਾਬ ਸਾਡੇ ਇੱਕ ਸਿੱਖ ਸਾਡੇ ਜਗੀਰਦਾਰ। ਅੱਛਾ। ਜਗੀਰਦਾਰ ਸਿੱਖਾਂ ਦਾ ਕਿਲ੍ਹਾ ਸੀਗਾ ਸਾਡੇ ਪਿੰਡ। ਅੱਛਾ, ਕਿਲ੍ਹਾ ਵੀ ਸੀ? ਕਿਲ੍ਹਾ ਸੀ ਬੜਾ ਵੱਡਾ। ਕਿਲ੍ਹੇ ਆ ਜਿਹੜੇ ਸਿੱਖ ਸੀ ਕਿ ਨਹੀਂ ਬੇਟਾ ਆਪਣੇ ਕਬਜ਼ੇ ਮਾਲਕ ਸੀਗੇ। ਅੱਛਾ। ਦੇਸ਼ ਆਰਾਮ ਸੀ ਕੋਈ ਹਿੱਸਾ ਨਹੀਂ ਉਹਨਾਂ ਦਾ। ਜਿਹੜੀ ਪਿੰਡ ਦੀ ਦੇਸ਼ ਆਮਲਾਟ ਸੀ ਨਾ, ਉਹਨਾਂ ਦਾ ਕੋਈ ਹਿੱਸਾ ਨਹੀਂ ਉਹਨਾਂ ਦਾ। ਆਪਣੇ ਜਿਹੜੀ ਕਬਜ਼ੇ ਜ਼ਮੀਨ ਸੀ ਨਾ ਉਹੀ ਸੀ ਬਸ, ਉਹਦੇ ਮਾਲਕ ਸੀਗੇ ਉਹ। ਅੱਛਾ, ਬਾਕੀ ਨਹੀਂ। ਜਿਹੜੇ ਸਾਡੇ ਸੀ ਨਾ ਜੱਟ ਸੈਣੀ ਖੱਤਰੀ
ਨਾ ਖਸੇਗਾ ਨੂੰ ਜੇ ਦੋ ਕੋਮਾ ਸੀ ਜੇ ਕਾਰ ਜ਼ਿਮੀਦਾਰ ਸੈਣੀ ਤੇ ਜੱਟ ਕਾਸ਼ਕਾ ਦੋਨੋਂ ਕੋਮਾ ਸੀ ਹਿੰਦੂਆਂ ਉਹ ਜਿਹੜੇ ਸੀ ਨਾ ਸਾਡੇ ਰਾਜਪੂਤਾਂ ਦੇ ਮਜਾਰੇ ਸੀਗੇ। ਅੱਛਾ ਮਜਾਰੇ ਤੋਂ ਸੀਗੇ, ਮਜਾਰਿਆਂ ਤੋਂ ਜਿੱਦਾਂ ਵੀ ਮਰਜ਼ੀ ਉਹ ਬਗਦੀਆਂ ਕੋਈ ਰਹੀਆਂ। ਜੇ ਉਹਨਾਂ ਚ ਅਲਬਲਦ ਭਰ ਗਿਆ ਨਾ ਕੋਈ ਅਲਬਲਦ ਭਰ ਗਿਆ 10-12 ਕਿੱਲੇ ਪੈਲੀ ਉਹਦੀ ਸਾਰੇ ਪਿੰਡ ਨੂੰ ਤਕਸੀਮ ਕਿੱਥੇ ਹੋਵੇ। ਅੱਛਾ ਸਾਰੇ ਪਿੰਡ ਤਕਸੀਮ ਤਾਂ ਨਹੀਂ ਹੋ ਸਕਦੀ ਉਹ ਖਾਸੇ ਜਾਏ ਨਹੀਂ ਮੁਸਲਮਾਨਾਂ ਦੇ। ਅੱਛਾ ਰਾਜਪੂਤ ਦੇ ਖਾਸੇ ਜਾਏ ਤੇ ਕੋਈ ਜਿਹੜਾ ਜ਼ੋਰ ਪਿਆ ਨਾ ਉਹਨੇ ਵਾਲੇ ਹੀ ਆ। ਅੱਛਾ ਉਹਦੇ ਕੋਲ ਰਹੀ ਆ। ਸਹੀ। ਮੈਂ ਜਿਸ ਸਾਲ ਉੱਠ ਕੇ ਆਇਆ ਨਾ ਤੇ 4 ਘਬਾਰਾ ਸਾਡੇ ਕੋਲ ਸੀਗਾ। 4 ਘਬਾਰਾ ਹਿੰਦੂਆਂ ਸਾਡੇ ਕੋਲ ਸੀ। ਅੱਛਾ ਇੱਕ ਖਜ਼ਾਨੇ ਵਾਲਾ ਸੀਗਾ ਪਿੰਡ ਜੇ ਖਲੇਰਾ ਜਾਂਦੇ ਰਾਹ 'ਚ ਉਹ ਰਾਜ ਪਿੰਡ ਵਾਲਾ ਸੀਗਾ ਰਾਜ ਆਉਂਦਾ ਸੀਗਾ ਉਹ ਖੇਤ। ਅੱਛਾ ਉਹ ਦਾ ਉਹ ਸਾਡੇ ਕੋਲ ਜੋ ਵੀ ਸੁਣ ਸਮਾਜ ਸਾਡੇ ਕੋਲ ਲਿਆ ਉਹ। ਅੱਛਾ ਇੱਕ ਵਾਰੀ ਦੱਸਦੇ ਆ ਵੀ ਉਹ ਬੰਦੇ ਬਰਾਦਰੀ ਦੇ ਰਾਜਪੂਤ ਫਿਰ ਇੱਕੋ ਜਿਹੀ ਬਰਾਦਰੀ ਸ਼ਾਮੀ ਹੁੰਦੀ ਸੀ। ਹਾਂਜੀ ਬੰਦੇ ਪੈ ਤਾਂ ਉਹ ਬਾਹਰ। ਅੱਛਾ ਸਾਡੇ ਵੱਡੇ ਜਿਹੜੇ ਸੀ ਨਾ ਪਰ ਸੇਵਾਈ ਵੀ ਸੀਗੇ ਵਿਲੇਜ ਵੀ ਸੀ ਬੰਦਾਲੇ ਵੀ ਸੀ। ਇਹ ਫਿਰ ਜਾ ਕੇ ਨਾ ਨਾਲੇ ਗਏ ਦੋ ਦਿਨ ਮੈਂ ਜੋੜ ਕੇ ਚਾਰ ਨਾਲੇ ਉਸਨੇ ਭੇਜਿਆ ਵੀ ਅਸੀਂ ਆਏ ਜੀ ਬਹੁਣਾ ਤਾਂ ਹੁਣ ਆ ਕੇ ਪਾਓ। ਅੱਛਾ ਸਾਡੇ ਮੁਕਾਬਲੇ ਤੇ ਆ ਬਹੁਣਾ ਤਾਂ ਚੋਰੀ ਬਾਗਾ ਤੇ ਕੀ ਫਰਕ ਪਿਆ। ਸਾਡੇ ਫਿਰ ਮੁਕਾਬਲੇ ਤੇ ਨਹੀਂ ਆਏ ਨਹੀਂ ਪਾਇਆ ਸਾਡੇ ਕੋਈ ਉਹਦੇ ਛੱਡ ਕੇ ਆਏ ਉਹਦੇ ਆਪਣੇ ਬਗੀਆਂ ਫਸਲ ਉਹਦੇ ਛੱਡ ਕੇ ਆਏ। ਅੱਛਾ ਛੱਡ ਕੇ ਆਏ ਹੋ। ਛੱਡ ਕੇ ਆਏ ਉਹਦੇ। ਨਹੀਂ ਤੁਹਾਨੂੰ ਲੋਕਾਂ ਨੂੰ ਪਤਾ ਕਿਸ ਤਰ੍ਹਾਂ ਲੱਗਿਆ ਸੀ ਕਿ ਵੀ ਹੁਣ ਉਜਾੜਾ ਪੈ ਜਾਣਾ ਅਸੀਂ ਚਲੇ ਜਾਣਾ? ਜਦੋਂ ਰੌਲਾ ਪਿਆ ਫਿਰ ਦੁਨੀਆ ਦੇ ਰੌਲਾ ਪੈ ਗਿਆ। ਫਿਰ ਤੁਹਾਡੇ ਪਿੰਡ ਦੇ ਵਿੱਚ ਕੋਈ ਮੀਟਿੰਗ ਹੋਈ ਸੀ ਕੋਈ ਬੰਦੇ ਬਹਿ ਕੇ? ਮੀਟਿੰਗ ਕੋਈ ਨਹੀਂ ਪਿੰਡ 'ਚ ਹੋਈ। ਰੌਲਾ ਪੈ ਗਿਆ ਸਾਰੇ ਵੀ ਹਿੰਦੁਸਤਾਨ 'ਚ ਬਣ ਗਿਆ ਹਿੰਦੁਸਤਾਨ ਬਣ ਗਿਆ ਪਾਕਿਸਤਾਨ 'ਚ ਜਾਣਾ ਪੈਣਾ ਇਹ ਰੌਲਾ ਪਿਆ। ਫਿਰ ਜਨਾਬ ਅਸੀਂ ਸਾਡੇ ਹਿੰਦੂਆਂ ਦੀ ਨਾ ਸਾਡੇ 10 ਦੇ ਬਜ਼ੁਰਗ ਜਿਹੜੇ ਸੀ ਸਾਡੇ ਉਹਨੇ ਮੇਰਾ ਆਪਣੀ ਦੇਖਣ ਦਾ ਪਤਾ ਦੱਸਦਾ ਤੈਨੂੰ। ਅੱਛਾ ਬੇਟਾ ਇੱਕ ਵਾਰੀ ਵਾਕਿਆ ਹੋਇਆ ਗਿਨੇ ਸਿੱਖ 400 ਪਿੰਡ ਦੇ ਜ਼ੋਰ ਕਰ ਗਿਆ ਸਿੱਖ ਫਿਰਦੇ 400 12 ਫਿਰਦੇ ਪਿੰਡ ਦੇ। ਅੱਛਾ ਤੁਹਾਡੇ ਵਿੱਚ ਕੁਝ ਬਸ ਗਿਆ 12 ਫਿਰ ਜਥੇ ਹੁਣ ਪਿੰਡ ਦੇ ਜੋ ਆਮ ਨਿੱਕੀ ਚ ਮੋਟੇ ਸਭ ਘਰ ਚ ਛੋਟੇ ਛੋਟੇ ਜਿੱਕੇ ਵੀ ਆ ਉਹ ਜਿਹੜੇ 94 ਮੁੰਡੇ ਫਿਰਦੇ ਸੀ। ਅੱਛਾ ਹਥਿਆਰ ਲੈ ਕੇ ਜਿਹੜੇ ਜੱਟਾਂ ਦੇ ਮੁੰਡੇ ਸੀ ਨਾ ਜਿਹੜੇ ਸੈਣੀਆਂ ਦੇ ਜੱਟਾਂ ਦੇ ਸਿੱਖਾਂ ਦੇ ਉਹ 94 ਮੁੰਡੇ ਫਿਰ 94 ਜਿਹੜੇ ਹਿੰਮਤ ਆ ਜੀ ਨਾ ਉਹ ਫਿਰਦੇ ਸੀ ਪਰ ਬਾਰ ਪਿੰਡ ਦੀ ਪਿਛਲੀ ਵਾਰ 12 ਫਿਰਦੇ ਸੀਗੇ। ਸਾਡੇ ਪਿੰਡ ਦੇ ਬੰਦੇ ਬੈਠੇ ਫਿਰ ਬਹਿ ਕੇ ਨਾ ਸਰਕਾਰ ਨੂੰ ਝਾਇਆ ਸਜਾ ਕੇ ਨਾ ਤੇ ਸਾਡਾ ਪਿੰਡ ਰੱਬ ਨੇ ਦਸਬੰਦੀ ਕੀਤਾ ਫਿਰ। ਅੱਛਾ ਤੇ ਜਾ ਸਰਕਾਰ ਸਾਡਾ ਪਿੰਡ ਤੇ ਤੂੰ ਹੀ ਬਾਲ ਕੇ ਤੂੰ ਦਸਬੰਦੀ ਸਾਡੇ ਪਿੰਡ ਤੇ ਜਿੱਥੇ ਵੀ ਜਾਵਾਂਗੇ ਜਿਹੜਾ ਦੇਵਾਂਗੇ ਤੇ ਬਾਕੀ ਤੂੰ ਹੀ ਭਾਜ ਸਕੀ। ਅੱਛਾ ਬੇਟਾ ਸਾਡੇ ਪਿੰਡ ਦੀ ਅਸੀਂ ਭਾਜ ਪੀਤੀ ਰੱਬ ਨੇ ਰੋਲ ਪੀਡੀਓ ਨਾ ਸਾਡੇ ਨਾਲ ਪਿੰਡ ਕਾਲੋਬਾਰ ਜੱਟਾਂ ਦਾ ਪਿੰਡ। ਹਾਂਜੀ ਉੱਥੋਂ ਦੇ ਬੰਦੇ ਸੀਗੇ ਫੌਜ 'ਚ। ਅੱਛਾ ਮਿਲਟਰੀ 'ਚ ਉਹ ਬੰਦੇ ਰੋਲ ਪੀਡੀ ਸੀਗੇ ਉਹ ਇਸਲਾਮਾਬਾਦ ਕਿਸੇ ਇਸਲਾਮਾਬਾਦ ਰੋਲ ਪੀਡੀ ਸੀਗੇ। ਉਹਨਾਂ ਨੇ ਹਰੇ ਪੁਰਾਣਾ ਬੰਦਾ ਕਹਿੰਦੇ ਸਾਡੇ ਮਿਲਿਆ ਆ ਕੇ ਉਹ ਕਹਿੰਦਾ ਵੀ ਸਾਡੇ ਪਿੱਛੇ ਤੇ ਕਤਲਵਾਰ ਹੋ ਗਿਆ ਹੋਇਆ। ਅੱਛਾ ਤੁਸੀਂ ਇੱਥੇ ਬੈਠੇ ਆ ਹੈ ਉਹ ਜਨਾਬ ਪੇ ਬਾਅਦ ਦੇ ਦੱਸੀ ਉਹ ਸਾਰੇ ਬਾਕਿਆ ਸਾਰਾ ਸੁਣਾਇਆ। ਉਹਨਾਂ ਨੇ ਫਿਰ ਇਜਾਜ਼ਤ ਚਲੇ ਆਪਣੇ ਅਫਸਰਾਂ ਕੋਲ ਵੀ ਸਾਨੂੰ ਮਿਲਟਰੀ ਦਿਓ ਅਸੀਂ ਜਾ ਕੇ ਆਪਣੇ ਬੰਦੇ ਲਿਆਈਏ ਕਿ। ਅੱਛਾ ਉਹ ਫਿਰ 2 ਟਰੱਕ ਚੱਲੇ ਆ ਬਰਸਾਤ ਲੱਗੀ ਉਹ ਪਾਣੀ ਬਾਰਿਸ਼ ਵੀ ਸੀਗੀ 2 ਟਰੱਕ ਆਏ ਉਹ ਅਸਲਾ ਨਾਲ ਬਕਾਇਦਾ ਮਸ਼ੀਨਾਂ ਲੱਗੀਆਂ ਉੱਥੇ ਮਸ਼ੀਨਾਂ ਵੱਡੀਆਂ ਨਾ ਗੰਨਾਂ ਲੱਗੀਆਂ ਵੱਡੀਆਂ ਤੇ ਆ ਕੇ ਉਹ ਜਿਹੜੇ ਕੁਟੀਆਂ ਲੱਗੀ ਨਾ ਭੋਪਰੋਂ ਲਾਏ। ਹਾਂਜੀ ਬਾਬਾ ਜੀ ਕੁਟੀਆਂ ਲਾ ਕੇ ਅੱਗੇ ਸੀ ਰੋਈ। ਅੱਛਾ ਰੋਈ ਮੇਂ ਉਹ ਬਾਰਿਸ਼ ਚਿਕੜੀ ਹੋਈ ਚਿੱਕੜ ਹੋਇਆ ਉਸ ਤੋਂ ਗੱਡੀ ਚੱਲਣ ਗੱਡੀ ਨੇ ਚੱਲੇ। ਅੱਛਾ ਤੁਸੀਂ ਚੜ ਗਏ ਸਾਰੇ ਲੋਕ? ਨਹੀਂ ਮੈਂ ਉਹਨਾਂ ਦੀ ਗੱਲ ਕਰਦਾ। ਅੱਛਾ ਉਹ ਜਦੋਂ ਆ ਰਹੇ ਸੀ ਸਾਨੂੰ ਲੈਣ ਆਏ ਨਾ ਉਹ ਆਏ ਪਿੰਡਾਂ ਨੂੰ ਲੈਣ ਉਸ ਮਿਲਟਰੀ ਵਾਲੇ ਉਹਨਾਂ 2 ਟਰੱਕ ਸੀ ਨਾ ਤੇ ਉਹ 2 ਟਰੱਕ ਆਏ ਜਿਹੜੇ ਕੁਟੀਆਂ ਲਾ ਕੇ। ਅੱਛਾ ਉਹਨਾਂ ਟਰੱਕ ਸਲਿੱਪ ਹੋਣ ਟਰੱਕ ਸਲਿੱਪ ਹੋਣ ਤੋਂ ਪਿੰਡ ਬੰਦਾ ਭੇਜਿਆ ਕੋਈ। ਅੱਛਾ ਪੈਸਾ ਕਰਕੇ ਢੱਗੇ ਗੱਡੀ ਲੈ ਕੇ ਆਵੋ ਢੱਗੇ ਲੈ ਕੇ ਲੋਕਾਂ ਜੋੜ ਕੇ ਸਾਡੇ ਟਰੱਕ ਕੱਢੋ। ਅੱਛਾ ਤੇ ਫਿਰ ਅਸੀਂ ਕਾਮਯਾਬ ਨਹੀਂ ਸਾਡੇ ਟਰੱਕ ਨਹੀਂ ਨਿਕਲਦੇ ਸੋ ਪਿੰਡੋਂ ਬਸ ਫਿਰ ਬੰਦੇ ਗਏ ਨਾਲ ਬਲਦ ਜੋੜ ਕੇ ਪਜਾਲੀਆਂ ਲੈ ਕੇ ਜੋੜ ਕੇ ਬਲਦਾਂ ਨੂੰ। ਅੱਛਾ ਜਾ ਕੇ ਉਹ ਟਰੱਕਾਂ ਦੇ ਮਗਰ ਪਾਇਆ ਢੱਗਿਆ ਮਗਰ ਟਰੱਕਾਂ ਨੇ ਕੱਢੇ ਜਿਹੜਾ ਗਿਲਰ ਸੀ ਨਾ ਕਿੰਨੇ ਟਾਇਰ ਢੱਗਿਆ ਕੱਢ ਕੇ ਢੱਗਿਆ ਗਾੜੀ ਲਿਆਂਦੇ। ਅੱਛਾ ਵੀਡੀਓ ਵੀ ਗਏ ਵਿੱਚ ਵੀਡੀਓ ਵੀ ਗਏ ਹਿੱਟ ਵੱਲ ਦੇਖਿਆ ਚਾਂਸ ਦੇਖਿਆ ਤੇ ਉਹ ਉਹਨਾਂ ਨੂੰ ਜਿਉਂ ਝਟਕਿਆ। ਅੱਛਾ ਇਸ ਵਿੱਚ ਸਾਡੇ ਤਾਈ ਗਾਜੀ ਹੈ ਬਹੁਤ ਸੀ ਨਾ ਉਸ ਦੇ ਬਾਅਦ ਡੇਰਾ ਆ ਲਾਇਆ ਖੇੜਾ ਸਾਡੇ ਬਹੁਤ ਵੱਡਾ ਖੇੜਾ ਸੀਗਾ। ਅੱਛਾ ਛੇ ਜਿਹੜਾ ਬਹੁਤ ਵੱਡਾ 400 ਲੜੀ ਪਈ ਉਸੇ ਡੇਰਾ ਲਾਤਾ ਉਹਨੇ ਫਿਰ ਜਨਾਬ
ਉਹਨੇ ਆ ਕੇ ਐਲਾਨ ਕਰਤਾ ਪਿੰਡ 'ਚ ਵੀ ਮਿਲਟਰੀ ਆ ਗਈ ਪਿੰਡ 'ਚ ਤੇ ਮਿਲਟਰੀ ਦਾ ਪਹਿਰਾ ਜੋ ਕੋਈ ਫਿਰਦਾ ਦੇਖ ਰਿਹਾ ਨਾ ਪਿੰਡ 'ਚ ਗੋਲੀਬਾਰ ਮਾਰ ਦਾਂਗੇ। ਅੱਛਾ। ਉਹਨੇ ਐਲਾਨ ਕੀਤਾ ਤੇ ਸਾਡੇ ਰਾਜਪੂਤਾਂ ਨੇ ਕੀ ਕਿਹਾ, ਉਹਨੇ ਜਿਹੜੇ ਗਏ ਨਾ ਪਿੰਡੋਂ ਬਾਹਰ ਉਹਨਾਂ ਮਗਰ ਮੁੰਡੇ ਕੋਈ ਲੱਗੇ ਲੁਕੇ ਸਿੱਖਾਂ ਦੇ ਵਿੱਚ ਬਾਹਰ। ਅੱਛਾ। ਉਹ ਫਿਰ ਮੁੜਿਆ ਕਿ ਯਾਰ ਜਿਹੜੀ ਮੁੜਿਆ ਉਹ ਪਤਾ ਲੱਗ ਗਿਆ ਉਹਨਾਂ ਨੂੰ ਸਾਡਾ ਪਿੰਡ ਤੋਂ ਚਲੇ ਗਿਆ, ਹੈ ਨਹੀਂ ਕਾਰੋਬਾਰ ਹੈ ਨਹੀਂ ਕੋਈ ਵੀ। ਹਾਂਜੀ। ਚਲ ਉਜੜ ਗਿਆ ਕਿਤੇ। ਸਹੀ। ਫਿਰ ਸਾਡੇ ਪਿੰਡ ਆ ਰਾਤ ਰਹੇ, ਉਹਨੇ ਕਿਹਾ ਸਾਡਾ ਰਹਿਣ ਦਾ ਆਰਡਰ ਨੇ, ਅਸੀਂ ਹੁਣ ਕੈਂਪ 'ਚ ਬਾਹਰ ਜਾਂਦੇ ਹਾਂ। ਅੱਛਾ। ਹੈ ਕੈਂਪ 'ਚ ਬਾਹਰ ਜਾਂਦੇ ਤੁਹਾਨੂੰ ਤੇ ਤੁਸੀਂ ਆਪਣੇ ਬਿਲਾ ਕਰ ਲਓ। ਸਾਡੇ ਜਿੰਨੇ ਰਾਜਪੂਤ ਸੀ ਨਾ ਬਰਾਦਰੀ ਉਹਨੂੰ ਸਾਰੇ ਐਲਾਨ ਕੀਤਾ ਪਿੰਡ 'ਚ, ਹਿੰਦੂਆਂ ਨੇ ਐਲਾਨ ਕਰਤਾ ਪਿੰਡ ਜਿਹੜਾ ਬਾਈ ਗੋਲੀਬਾਰ ਮਾਰ ਦਾਂਗੇ, ਪਿੰਡ ਜਿਹੜਾ ਬਗੈਰ ਬੰਦਾ ਫਿਰਿਆ ਕੋਈ। ਅੱਛਾ। ਤੇ ਸਾਡੇ ਬਰਾਦਰੀ ਸਾਹਿਬ ਐਲਾਨ ਕੀਤਾ ਵੀ ਤੁਸੀਂ ਤਿਆਰੀ ਕਰ ਲਓ, ਰਾਤ ਨੂੰ ਆਪਣਾ ਇੰਤਜ਼ਾਮ ਕਰ ਲਓ ਤੇ ਨਿਕਲੋ ਤੁਸੀਂ ਤੁਹਾਡੇ ਕੰਮ 'ਚ ਬਾਹਰ ਜਾਈਏ। ਅੱਛਾ। ਨੰਦਾ ਚੌਰ ਪਿੰਡ ਜਿਹਾ ਮੇਰੇ ਨਾਨਕਿਆਂ ਦਾ ਪਿੰਡ ਸੀਗਾ, ਉਸੇ ਕੈਂਪ ਲੱਗਾ ਸੀ। ਅੱਛਾ। ਸੱਤ ਤਿੰਨ ਕੋ ਪੈਣਾ ਸੀ ਪਿੰਡ ਜਿਹਦਾ ਬਣਨਾ ਨਾ ਬਣ ਲੋਗੋਆ ਉਹ ਤਿੰਨ ਕੋ ਸੀਗਾ ਤੇ ਤਿੰਨ ਕੋ ਪੈਣਾ। ਫਿਰ ਰਾਤ ਤੜਕੇ ਤੋਂ ਗੱਡੇ ਸ਼ੁਰੂ ਹੋਏ ਜੋੜਨੇ ਆਪਣੇ ਖਾਣਾ ਦਾਣਾ ਜਿਹੜੇ ਸੀ ਨਾ ਆਪਣੇ ਸੀ ਆਪਣੇ ਖਾਣ ਵਾਸਤੇ ਆਟਾ ਦਾਣਾ ਥੋੜ੍ਹਾ ਜਿਹੜਾ ਪੀਠਾ ਆ ਕੋਈ ਗੱਡਿਆਂ 'ਚ ਰੱਖ ਲਿਆ, ਬੱਚੇ ਆਪਣੇ ਪੁੱਤਰ ਗੱਡਿਆਂ 'ਤੇ ਰੱਖ ਲਿਆ ਬਿਠਾ ਲਿਆ ਬਰਾਦਰੀ ਨੇ ਆਪਣੀ ਗੱਡੀ ਜਿਹਦੇ ਕੋਟਾ ਸੀਗਾ ਜੇ ਫਿਰ ਹੈ ਨਹੀਂ ਸੀ ਤੁਰਦਾ ਨਾਲ ਤੁਰ ਪਿਆ ਉੱਤੇ। ਤੇ ਫਿਰ ਸਾਨੂੰ ਜਿਹੜਾ ਇਸ ਚੱਲ ਗਿਆ ਕੈਂਪ 'ਚ ਨੰਦਾ ਚੌਰ। ਕਿਹੜੇ ਪਿੰਡਾਂ ਵਿੱਚ ਜ਼ਿਆਦਾ ਲੰਘੇ ਤੁਸੀਂ? ਜੰਡਿਆਲੇ ਵਿੱਚ ਹੀ। ਅੱਛਾ। ਜੰਡਿਆਲੇ ਵਿੱਚ ਲੱਗੇ ਨਾ ਜਦੋਂ ਜੰਡਿਆਲੇ ਵਿੱਚ ਇੱਕ ਦਾਲਾ ਸੀ ਸ਼ੇਖਾਂ ਦਾ। ਹਾਂਜੀ। ਉਹ ਮੇਰੇ ਮੇਰੀ ਫੁੱਫੀ ਦਾ ਪਿੰਡ ਸੀ। ਅੱਛਾ। ਰਾਣਾ ਮੁਹੰਮਦ ਬਸ਼ੀਰ ਸੀ ਮੇਰੀ ਫੁੱਫੀ ਦਾ ਬੇਟਾ। ਅੱਛਾ। ਰਾਣਾ ਦਾਹਦਪੁਰ ਜੱਜ ਜਿਹੜਾ ਨਾ। ਹਾਂਜੀ ਹਾਂਜੀ। ਇਹਦਾ ਬਾਪ। ਅੱਛਾ। ਤੇ ਉਹਨਾਂ ਦਾ ਜਿਹੜਾ ਸੀ ਨਾ ਉੱਥੋਂ ਉਸੇ ਜਗ੍ਹਾ ਇੱਕ ਚੌਕੀਦਾਰ ਉਹ ਵਿਚਾਰਾ ਫਿਰ ਕਿਸੇ ਕਾਬੂ ਆ ਗਿਆ, ਵੱਡਿਆ ਬੁਰਾ ਹਾਲ ਮਾਮੇ ਬਨ ਕਰੀਬ ਹੋਇਆ। ਅੱਛਾ। ਉਹ ਜਗ੍ਹਾ 'ਤੇ ਪਿਆ ਰਾਸਤੇ 'ਚ ਨਾ ਜੰਡਿਆਲੇ ਪਿਆ। ਅੱਛਾ। ਉਹ ਦੇਖਿਆ ਪਛਾਣਿਆ ਕਿ ਉਹ ਕਹਿੰਦਾ ਮੈਨੂੰ ਤਾਂ ਚੱਕੋ ਸਾਡਾ ਹੁਣ ਮੈਂ ਤਾਂ ਜਾਣ ਜੋਗਾ ਕੋਈ ਹੀਰ ਜੋਗਾ ਮਰ ਜਾਣਾ, ਤੁਸੀਂ ਆਪਣਾ ਸਾਂਭੋ ਜਾਓ ਤੁਸੀਂ। ਮੈਂ ਕਿਹਾ ਜਿਹੜੇ ਪਤਾ ਕਿ ਭੀੜ ਆ ਗਿਆ ਇੱਥੇ ਪਿੰਡ ਸਾਡੇ ਜਿਹੜੇ ਸੀ ਨਾ ਜਿਹੜਾ ਮੇਰਾ ਫੁੱਫੜ ਸੀ ਨਾ। ਹਾਂਜੀ। ਉਹ ਸੀਗਾ ਉਹਨਾਂ ਦਿਨਾਂ 'ਚ ਉਹ ਜਿਹੜੇ ਬੈਂਕ ਵਾਲੇ ਹੁੰਦੇ। ਅੱਛਾ। ਬੈਂਕ ਦਾ ਅਫਸਰ ਸੀ। ਘਰ ਦਾ ਬੈਂਕ ਸੀ ਉਹਦਾ। ਸਹੀ। ਚਾਟੀਆਂ ਦੱਸਦੇ ਸੀ, ਚਾਟੀਆਂ ਭਰੀਆਂ ਪਈਆਂ ਚਾਂਦੀ ਦੀਆਂ ਪਈਆਂ ਚਾਟੀਆਂ ਕਿਹਦੀ ਭਰੀਆਂ ਨੇ। ਅੱਛਾ। ਹੈ ਇਹਦਾ ਅਫਸਰ ਸੀ। ਸਹੀ। ਘਰ 'ਚ ਬੈਂਕ ਸੀਗਾ ਤੇ ਉਹ ਫਿਰ ਨਾ ਉਹ ਕਿਸੇ ਵਜ੍ਹਾ ਨਾਲ ਐਸਾ ਹਿਸਾਬ ਤਾਂ ਹੋਇਆ ਉਹ ਸ਼ਾਇਦ ਮਰ ਜਾਂਦਾ। ਉਹ ਸਾਡਾ ਬਾਪ ਹੀ ਸਾਡੀ ਫੁੱਫੀ ਸਭ ਹੀ ਸੰਭਾਲੀ। ਸਾਡੇ ਬਾਪ ਸਰੀਕਾ ਭੁਗਤਣੀਆਂ ਹੁਸ਼ਿਆਰਪੁਰ ਜਾ ਕੇ। ਅੱਛਾ। ਹੁਸ਼ਿਆਰਪੁਰ ਜਿਹੜਾ ਹਸਪਤਾਲ ਸੀਗਾ 10 ਕੁ ਪੈੜਾ ਉੱਥੇ ਸਾਡੇ ਬਾਪ ਸਰੀਕਾ ਭੁਗਤਣੀਆਂ ਆਉਣਾ ਜਾਣਾ ਰਾਹ 'ਚ ਸੇਵਾ ਸੀਗਾ। ਰਾਹ 'ਚ ਮੁੰਡੇ ਛੋਕਰੇ ਗਈ ਬਾਅਦ ਰਾਹ 'ਚ ਇੱਕ ਦੱਸਦਾ ਉਹਦਾ ਬਾਪ ਸੁਣਾਇਆ ਸਾਨੂੰ ਮੈਂ ਫਲਾਣੀ ਜਗ੍ਹਾ ਆਉਂਦਾ ਸੀਗਾ ਤੇ ਰਾਹ 'ਚ ਚੋਰ ਸੀਗਾ ਇੱਕ ਉਹਦਾ ਨੰਦਾ ਚੌਕ ਤੋਂ ਅਗਲੇ ਪਾਸੇ। ਅੱਛਾ। ਉੱਥੇ ਮੁੰਡੇ ਸਿੱਖਾਂ ਦੇ ਰਾਹ 'ਚ ਵਿਚਾਰ ਬੈਠੇ। ਉਹ ਕਹਿੰਦੇ ਵੀ ਜਾਣ ਵਾਲਾ ਸਾਨੂੰ ਜਿਹੜਾ ਜੋ ਹੈਗਾ ਦੱਸਦਾ ਤੇ ਸਿਗਰਟ ਲਾਈ ਮੇਰੇ ਬਾਪ ਨੂੰ ਪੀਣ ਨੂੰ। ਉਹ ਕਹਿੰਦੇ ਸਾਡੀ ਸਿਗਰਟ ਸਾਨੂੰ ਲਵਾ ਦੇ। ਉਹ ਕਹਿੰਦਾ ਮੇਰੇ ਸਾਰੇ ਨਹੀਂ ਮੈਂ ਤਾਂ ਰਾਤ ਦੇ ਟਾਈਮ ਮੈਂ ਸਿਗਰਟ ਕੇ ਲੋਹਾ ਖੜਾ। ਅੱਛਾ। ਉਹ ਗਵਾਹ ਕਰੇ ਕਹਿੰਦੇ ਜਾਏਗਾ ਹੀ ਫਿਰ ਭੂਸਰੇ ਜੋ ਡਿਕੇਟ ਸੀਗੇ। ਉਹ ਬਾਬੇ ਕਹਿੰਦਾ ਵੀ ਮੈਂ ਉਸ ਖੜਾ ਨਹੀਂ ਹੋਇਆ ਲੜੇ ਉਹਨਾਂ ਨਾਲ ਖੜਾ ਨਹੀਂ ਹੋਇਆ। ਮੈਂ ਕਿਹਾ ਵੀ ਦੇਖ ਲਓ ਰਾਤ ਦਾ ਰਾਤ ਕੇ ਲਾ ਲਓ। ਉਹ ਮਗਰ ਮੇਰੇ ਭੱਜ ਪਿਆ ਤੇ ਮੈਂ ਅੱਗੇ ਭੱਜ ਪਿਆ। ਉਹ ਬਹੁਤ ਚੋਰ ਜਿਹਾ ਸੀਗਾ ਜਰਾ ਚਿੜੀ ਬਾਵਾ ਦੀ। ਉਹ ਜਾ ਕੇ ਲੱਗੇ ਜਾ ਕਹਿੰਦੇ ਐਸੇ ਨਾਲ ਲੋਕ ਕਿਆ ਹੋਣਾ ਇੱਥੇ ਕਿਤੇ। ਮੇਰਾ ਬਾਪ ਕਹਿੰਦਾ ਮੈਂ ਅੱਗੋਂ ਗਾਲ ਕੱਢੀ ਉਹਨਾਂ ਨੂੰ ਤੁਹਾਡੀ ਮਾਂ ਦਾ ਖਸਮ ਮੈਂ ਅੱਗੇ ਹੀ ਹਾਂ ਕਿਹਾ ਨਹੀਂ ਮੈਂ ਤੇ 3 ਪੈਸੇ ਰੱਖ ਲਓ ਨਾ 3 ਪੈਸੇ ਲਾ ਲਓ ਇਹ ਸ਼ਾਬਾਸ਼ ਹੈ ਵੀ ਤੇਰੇ ਸ਼ਾਬਾਸ਼ ਭੱਜ ਕੇ ਨਿਕਲ ਸਾਡਾ ਡਾੜੀ ਸੰਤ ਸੀ ਸਿਰਕਾ ਵੀ ਗਿਆ ਪੈਰਾਂ ਦਾ ਨਿਕਲ ਗਿਆ। ਅੱਛਾ। ਉਹ ਰਾਜ ਇੱਕ ਵਾਰ ਦੱਸਦਾ ਸੀ ਰਾਜ ਪਿੰਡ ਸੀਗਾ ਗੁਰੂਆ ਪਿੰਡ ਸੀ ਬਰਾਸੀਆਂ ਦਾ ਮਸ਼ਹੂਰ ਸੀ। ਬਰਾਸੀ ਗੁਰੂ ਦਾ ਮਸ਼ਹੂਰ ਹੈ। ਸ਼ਿਆਮ ਦੇ ਬਰਾਸੀ ਮਸ਼ਹੂਰ ਹੈ ਸਾਡੇ ਜਿਹੜੇ ਨੁਸਰਤ ਫਤਿਹ ਹੋਣੀ ਨੇ। ਹਾਂਜੀ ਉਧਰ ਦੇ ਨੇ ਜਿਹੜੇ ਫਤਿਹ ਸਾਹਿਬ ਸ਼ਿਆਮ ਦੇ ਸਾਰੇ। ਹਾਂਜੀ। ਜਿਹੜੇ ਸਾਰੇ ਜਿਹੜੇ ਉੱਚੇ ਕਵਾਲ ਆ ਜਿਹੜੇ ਸਾਰੇ ਸ਼ਿਆਮ ਦੇ ਹੀ ਆ। ਹਾਂਜੀ ਹਾਂਜੀ। ਸ਼ਿਆਮ ਦੇ ਕਵਾਲੀ ਬਹੁਤ ਉੱਚੇ ਜਿਹੜੇ ਗਏ ਆ ਦੱਸਦੇ ਨਹੀਂ ਵੀ 5 4 ਦਾ ਬੱਟਾ ਪਾ ਕੇ ਨਾ ਪਰ ਰਾਗ ਤੋੜਿਆ ਰਾਗ ਦਾ ਬੱਟਾ ਸਾਮਾ ਕੀਤਾ ਗਿਆ ਜੀ। ਰਾਗ ਦੀ ਤਾਨ ਮਾਰੀ ਬੱਟਾ ਸਾਮਾ ਕਰਤਾ 4 ਦਾ ਬੱਟਾ ਪਾ ਕੇ ਇੱਦਾਂ ਦੇ ਜਾਦੂਗਰ ਸੀਗਾ ਰਾਗ। ਵਾਕਈ ਜੀ ਵਾਕਈ। ਇਹ ਸਾਰੇ। ਅੱਛਾ। ਫਿਰ ਤੁਸੀਂ ਜਦੋਂ ਨਿਕਲੇ ਉਸ ਜੰਡਿਆਲੇ ਤੋਂ ਅੱਗੇ ਗਏ ਨਾ ਜੰਡਿਆਲੇ ਤੋਂ ਨੰਦਾ ਚੌਕ ਚਲੇ ਗਏ ਕੈਂਪ 'ਚ। ਫਿਰ ਰਾਸਤੇ 'ਚ
ਸਿੱਖਾਂ ਦੇ ਕੁਛ ਲੁੱਟਮਾਰ ਕਰਨ ਵਾਲੇ ਬੰਦੇ ਵਿੱਚ ਬੰਦਿਆਂ ਨੇ ਰਾਹ ਜਿਸਾ ਕੀਤੀ ਵੀ ਧੱਕਾ ਕਰ ਦੇਗਾ ਬੰਦੇ ਸਿੱਖਾਂ ਦੇ ਗੱਡੇ ਕਾਬੂ ਕਰ ਲੈ। ਅੱਛਾ। ਉਹਨਾਂ ਨੇ ਸਭ ਉੱਥੇ ਹੀ ਹੱਕਲਾ ਡਾਲ ਜੀ ਜਿਹੜੇ ਲੁੱਟਣ ਆਉਂਦੇ ਲੁੱਟਮਾਰ ਕਰ ਜਿਹੜੇ ਲੁੱਟਮਾਰ ਕਰਦੇ ਸੀ। ਅੱਛਾ। ਉਹ ਨਾਲ ਹੀ ਉਹ ਹੱਕ ਲੈ ਕਿ ਜਿਹੜੇ ਗਏ ਜੰਦਾ ਚੌਰ ਚਲ ਗਿਆ ਉਸ ਮੁਲਕ ਹੋਣਾ ਸੀਗਾ, ਹੁਕੂਮਤ ਹੋਣਾ ਹੀ ਸੀ, ਹਿੰਦੁਸਤਾਨ ਹੋਣਾ ਸੀ। ਫਿਰ ਮਗਰ ਉੱਪਰ ਗਿਆ ਜੰਦਾ ਚੌਰ, ਹੁਣ ਜਾ ਕੇ ਕਈਆਂ ਸੜੇ ਸਮਾਨ ਆਪਣੇ ਗੱਡੀ ਲੈਣ ਦੇ ਪਿੱਛੇ ਆਪਣਾ ਸਮਾਨ ਰੱਖਿਆ, ਕਿਸੇ ਨੇ ਜਿਹੜੇ ਆਪਣੇ ਪਿੱਛੇ ਰੱਖਿਆ ਕਿ ਉਹ ਸੜੇ ਲੈ ਗਿਆ। ਅੱਛਾ, ਲੈ ਗਏ ਉਹ ਸਾਡਾ ਸਮਾਨ ਸੀ ਲੈ ਉੱਥੇ ਲੈ ਗਿਆ ਕਈ। ਸਹੀ। ਤੇ ਜਿਹੜਾ ਤੁਹਾਡਾ ਜ਼ੈਲਦਾਰ ਸੀ ਇਹ ਵੀ ਨਾਲ ਹੀ ਸੀ ਤੁਹਾਡੇ? ਜ਼ੈਲਦਾਰ ਹੀ ਸਾਡਾ ਜ਼ੈਲਦਾਰ ਸਾਡਾ ਨਾ ਪਿੰਡੋਂ ਹੀ ਬਰਾਮ ਦੇ ਵਿੱਚੋਂ ਹੀ। ਅੱਛਾ। ਉਹ ਪਹਿਲੋਂ ਹੀ ਲਹਿਦਾ ਚਲੇ ਗਿਆ ਸੀਗਾ। ਉਹ ਕਿੱਧਰ ਨੂੰ ਚਲਾ ਗਿਆ? ਉਹ ਚਲੇ ਗਿਆ ਸੀਗਾ ਜਲੇਜ਼ਰ ਦੇ ਨਾਲ ਨੂੰ ਕਿਤੇ ਨਾ ਉਹ ਰਲ ਕੇ ਨਾ ਮਿਲਟਰੀ ਜਾਂ ਕਿਤੇ ਰਲ ਕੇ ਲੈ ਗਈ। ਅੱਛਾ। ਕਿਸੇ ਵਜ੍ਹਾ ਚਲੇ ਗਿਆ। ਜਦੋਂ ਪਿਆ ਨਾ ਜਥੇ ਪੈਂਦੇ ਆ ਬਹੁਤ ਜ਼ਿਆਦਾ। ਦਿਲਬਰ ਖਾਨ ਦੇ ਪਿੰਡ ਦਿਲਬਰ ਖਾਨ ਜ਼ੈਲਦਾਰ ਸੀ ਨਾ ਹੋ ਗਿਆ ਦਲਦਾਰ ਖਾਨ ਦਾ ਬੇਟਾ। ਅੱਛਾ। ਜਿਹੜਾ ਖੈਰਾਬਾਦ ਮਰਿਆ ਜਿਹੜਾ ਦਲਦਾਰ ਖਾਨ ਦਾ ਬੇਟਾ ਸੀ, ਦਲਦਾਰ ਖਾਨ ਜ਼ੈਲਦਾਰ। ਅੱਛਾ। ਇਸ ਜਥੇ ਪੈਂਦੇ ਨੇ ਬਹੁਤ ਜ਼ਿਆਦਾ ਫਿਰ ਉਹਦੇ ਦਿਲਬਰ ਦੇ ਪਿੰਡ। ਅੱਛਾ। ਜਥੇ ਪੈਂਦੇ ਰਹਿੰਦੇ ਇਹਨਾਂ ਕੋਲ ਅਸਲਾ ਸੀਗਾ ਕਾਫੀ ਸਾਰਾ। ਇੰਨੀ ਕਿਸੇ ਦੁਨੀਆ ਨਾ ਲਾਗੇ ਨਹੀਂ ਕਿਸੇ ਰੌਣਕਾਂ ਮਾਰਦੇ ਆ। ਫਿਰ ਕੋਈ ਇੱਕ ਸੁਣਿਆ ਵਿੱਚੇ ਹੀ ਮਰ ਗਿਆ, ਅਸਲਾ ਮੁੱਕ ਗਿਆ ਉਹਦਾ, ਕੋਈ ਬੰਦਾ ਮਰਿਆ ਵਿੱਚੇ ਇਹਨਾਂ ਦਾ। ਸਾਡੇ ਪਿੰਡ ਬਰਾਮ ਆਏ ਤੇ ਚੋਰੀ ਆਏ ਬਰਾਮ। ਫਿਰ ਬਰਾਮ ਰਹੇ ਡੰਗ ਦੀ ਇਹਨਾਂ ਨਾਲ ਹੀ ਫਿਰ ਪਤਾ ਨਹੀਂ ਕਿਤੇ ਬਿਜਲੀ ਦਾ ਚਲੇ ਗਿਆ। ਫਿਰ ਸਾਨੂੰ ਨਹੀਂ ਮਿਲਿਆ, ਸਾਨੂੰ ਇੱਧਰ ਜਾ ਕੇ ਫਿਰ ਮਿਲਿਆ। ਅੱਛਾ। ਫਿਰ ਤੁਸੀਂ ਕਿੰਨੇ ਦਿਨ ਕੈਂਪ 'ਚ ਰਹੇ? ਕੈਂਪ ਉੱਥੇ ਬੇਟਾ ਨੰਦਾ ਚੌਰ ਅਸੀਂ ਘਰ ਸੀਗੇ ਆਪਣੇ ਨਾਨਕਿਆਂ ਦੇ। ਅਸੀਂ ਉੱਥੇ ਬਹੁਤ 15-20 ਦਿਨ ਰਹਿ ਕੇ ਹੜ੍ਹ ਆਇਆ ਬਹੁਤ ਵੱਡਾ। ਅੱਛਾ। ਨੰਦਾ ਚੌਰ ਹੜ੍ਹ ਆਇਆ ਬਹੁਤ ਵੱਡਾ, ਇੰਨਾ ਹੜ੍ਹ ਆਇਆ ਜੋ ਉੱਚੀ ਜਗ੍ਹਾ ਸੀ ਨਾ ਬੇਟਾ ਉੱਥੋਂ ਹੀ ਪਾਣੀ ਚੱਲ ਗਿਆ। ਉੱਥੋਂ ਦੀ ਉੱਚੀ ਜਗ੍ਹਾ ਤੋਂ ਪਾਣੀ ਚੱਲ ਗਿਆ, ਹੜ੍ਹ ਇੰਨਾ ਬਹੁਤ ਜ਼ਿਆਦਾ। ਇਹਦਾ ਮਤਲਬ ਬਾਬਾ ਦੁਨੀਆ ਮਰੀ ਹੋਣੀ ਉੱਥੇ? ਬਹੁਤ ਦੁਨੀਆ ਮਰੀ। ਉੱਚੇ ਥਾਵਾਂ 'ਤੇ ਲਾਸ਼ਾਂ ਪਈਆਂ, ਉੱਚੇ ਥਾਵਾਂ 'ਤੇ ਨੀਵਾਂ ਥਾਵਾਂ 'ਤੇ ਉੱਚੇ ਥਾਵਾਂ ਉੱਥੇ ਲਾਸ਼ਾਂ ਪਈਆਂ। ਉਦੋਂ ਸਾਡੇ ਇੰਨਾ ਵੱਡਾ ਆਇਆ ਸੀਗਾ ਇੱਕ ਉਹ ਜਿਹੜਾ ਸੀ ਨਾ ਲਾਂਦਾ ਪਾਸਾ, ਉਹ ਬੇਗੋਆ ਦਾ ਇਲਾਕਾ। ਇੱਧਰ ਬੇਗੋਆ ਦਾ ਰਿਆਸਤ ਸੀ ਨਾ ਸਾਡੀ। ਅੱਛਾ। ਇਸ ਰਿਆਸਤ 'ਚ ਫੜ ਜਦੋਂ ਆਇਆ ਉਹ ਸਾਡੀ ਮੇਰੀ ਫੁੱਫੀ ਦੀਆਂ ਨਾ 4 ਬੇਟੀਆਂ ਰੁੜੀਆਂ ਉਹ ਫੜ 'ਚ ਹੜ੍ਹ ਦੇ ਵਿੱਚ 4 ਬੇਟੀਆਂ ਰੁੜੀਆਂ ਉਸ ਕੈਂਪ 'ਚ ਬੱਚੀਆਂ ਸੀਗੀਆਂ। ਕੈਂਪ ਨਹੀਂ ਮੈਂ ਸਗਾ ਲਗਾਇਆ। ਚਾਰੇ ਕੁਰਬਾਨ ਰੁੜ ਗਈਆਂ। ਮਾਪੇ ਜਿਹੜੇ ਸੀ ਉਹ ਜੀਦੇ ਜਾ ਗਏ, ਮਾਂ ਬਾਪ ਜੀਦੇ ਜਾ ਗਏ, ਇੱਕ ਉਹਦਾ ਪੁੱਤਰ ਜੀਦਾ ਰਹਿ ਗਿਆ। ਧੀਆਂ ਗਈਆਂ ਬੱਚੀਆਂ ਧੀਆਂ 4 ਜਿਹੜੀਆਂ ਸੀ ਨਾ ਚਾਰੇ ਰੁੜੀਆਂ ਗਈਆਂ ਨੇ। ਉਹਦੇ ਦੇ ਨਾਲ ਦਵਾਈ ਪਾਉਂਦੇ ਰੁੜ ਗਈਆਂ, ਇੰਨਾ ਹੜ ਪਿਆ ਉਹ ਬਾਪ ਦੇ ਇੱਥੇ ਰੋਡਾਂ ਵਾਲੇ ਬੈਠੇ ਸੀਗੇ ਸਾਡੇ। ਉਹ ਸਾਡੀ ਫੁੱਫੀ ਹੈ ਨਾ ਬੇਟਾ ਰਾਣਾ ਮੁਹੰਮਦ ਹੋਰ ਸੀਗਾ ਨਾਂ ਉਹਦਾ। ਅੱਛਾ ਅੱਛਾ ਅੱਛਾ। ਉੱਥੇ ਮਾਂ ਨਾਲ ਬੈਠਾ। ਅੱਛਾ। ਫਿਰ ਤੁਸੀਂ 15 ਦਿਨਾਂ ਬਾਅਦ ਨਿਕਲੇ ਗੱਡਿਆਂ 'ਚ ਹੀ? ਫਿਰ ਗੱਡਿਆਂ 'ਚ ਲੈ ਗਏ ਅਸੀਂ। ਉੱਥੋਂ ਅਸੀਂ ਗਏ ਫਿਰ ਹੁਸ਼ਿਆਰਪੁਰ ਗਏ। ਮਿਲਟਰੀ ਦੇ ਨਾਲ ਗਏ ਹੁਸ਼ਿਆਰਪੁਰ ਗਏ। ਹੁਸ਼ਿਆਰਪੁਰ ਜਾ ਕੇ ਥੋੜ੍ਹੇ ਰਹੇ ਅਸੀਂ। ਉੱਥੋਂ ਅਸੀਂ ਵੀ ਸਾਨੂੰ ਕੈਂਪ ਸਾਡਾ ਤੋਰਿਆ। ਉੱਥੋਂ ਅਸੀਂ ਆਦਮਪੁਰ ਨੂੰ ਆਏ ਹਾਂ। ਅੱਛਾ। ਹੁਸ਼ਿਆਰਪੁਰ ਆਦਮਪੁਰ ਸਾਡੇ ਬਰਾਬਰ ਹੀ ਸੀਗਾ। ਸਾਤੋਂ ਨਾ ਉਹ ਹੁਸ਼ਿਆਰਪੁਰ ਦੇ ਸੀਗਾ 10-12 ਫੁੱਟ ਪੈਣਾ, ਆਦਮਪੁਰ ਸੀਗਾ 7-8 ਫੁੱਟ ਪੈਣਾ। ਉੱਥੋਂ ਸਿੱਧੀ ਸੜਕ ਨਿਕਲ ਕੇ ਨਿਊਜ਼ੀਲੈਂਡ ਨੂੰ। ਅੱਛਾ। ਉਹ ਸੜਕ ਅਸੀਂ ਆਏ ਜਿਹੜੇ ਨਾ ਆਦਮਪੁਰ ਆਏ ਫਿਰ ਅਸੀਂ ਰਾਜਪੁਰ ਕੈਂਪ 'ਚ ਕੈਂਪ ਲਿਆ। ਅਤੇ ਸਾਡੀ ਫੁੱਫੀ ਵੀ ਮੈਨੂੰ ਯਾਦ ਆ ਫਿਰ ਉੱਥੇ ਫੌਜ ਹੋਈ ਆ ਆਦਮਪੁਰ। ਅੱਛਾ। ਫੁੱਫੀ ਸਾਡੀ ਆਦਮਪੁਰ ਫੌਜ ਹੋਈ ਆ, ਉੱਥੇ ਬਣਾਈ ਆ, ਉੱਥੇ ਕਬਰ ਕੀਤੀ ਉਹਦੀ। ਅਤੇ ਉਹ ਬਿਮਾਰ ਹੋ ਗਈ ਸੀ ਵਿੱਚ। ਉਹ ਬਿਮਾਰੀ ਬੜੀ ਕਹਿੰਦੇ ਫੈਲੀ ਸੀ ਉਦੋਂ? ਬਿਮਾਰ ਬਹੁਤ ਬਿਮਾਰੀ ਹੋਈ ਸੀ। ਟੱਪ ਜਿਹੜਾ ਹੁੰਦਾ ਨਾ ਭੱਠਾ ਦਾ, ਉਹ ਟੱਪ ਦੇ ਵਿੱਚ ਭਾਈ ਹੁੰਦੀ ਸੀਗੀ। ਉਹ ਜਿਹੜਾ ਬੱਚੇ ਰਹੇ ਟੱਪ 'ਤੇ। ਅਤੇ ਬਾਪ ਮੇਰਾ ਮੇਰੀਆਂ ਕਹਿੰਦੇ ਘਰ ਦੇ ਜੀ ਮੇਰੇ ਭੈਣਾਂ ਵੀ ਸਾਰੀਆਂ ਉਹ ਕੈਂਪੇ ਟੱਪ ਗਿਆ ਸੀਗਾ ਸੀ ਟੱਲਾ ਤੋਂ ਟੱਪ ਤੋਂ ਗਿਆ ਸੀ। ਉਹਦਾ ਜਿੱਕੇ ਨਹੀਂ ਨਿੱਕੇ ਨਾਲ ਜਿਹੜੇ ਜੀਪ ਆ ਕੇ ਨਾ ਉਹ ਭੇਜਦੇ ਲਾਹੌਰ। ਅੱਛਾ। ਉਹ ਲਾਹੌਰ ਆ ਗਿਆ ਸੀਗੇ ਮੇਰਾ ਬਾਪ ਅਤੇ ਅਸੀਂ 200 ਜੀ ਰਹੇ ਸੀ ਨਾ ਗੱਡੇ ਨਾਲ ਰਹੇ। ਉਹ ਅਸੀਂ ਗੱਡੇ ਨਾਲ ਰਹੇ ਜਿਹੜੇ ਆਏ ਗੱਡੇ ਨਾਲ। ਅੱਛਾ। ਅਤੇ ਸਾਡੀ ਫੁੱਫੀ ਸੀ ਇੱਕ ਲਾਹੌਰੇ ਦੀ। ਮੇਰੀ ਭੈਣਾਂ ਜਿਹੜੀ ਅਸੀਂ ਨੇ ਫੁੱਫੀ ਪਾ ਗਈਆਂ ਆਪਣੀ ਅਤੇ ਅਸੀਂ ਆ ਕੇ ਇਸ ਰਾਹ 'ਚ ਪਤਾ ਲੱਗ ਵੀ ਆ ਗਿਆ ਕੈਂਪ ਆ ਗਿਆ। ਰਸਤੇ 'ਚ ਮੇਲ ਹੋਇਆ ਕਿਤੇ। ਅੱਛਾ। ਤੁਸੀਂ ਤੁਹਾਡੇ ਨਾਲ ਜਦੋਂ ਉੱਥੋਂ ਨਿਕਲੇ ਹੋ ਤੁਸੀਂ ਹੁਸ਼ਿਆਰਪੁਰੋਂ? ਹਾਂਜੀ। ਉਹ ਤੁਹਾਡੇ ਨਾਲ ਜਿਹੜੀ ਮਿਲਟਰੀ ਸੀ ਗੋਰਖਾ ਮਿਲਟਰੀ ਸੀ? ਮਿਲਟਰੀ ਸੀਗੀ ਹਿੰਦੂਆਂ ਦੀ। ਅੱਛਾ। ਡੋਗਰਾ ਮਿਲਟਰੀ। ਅੱਛਾ। ਡੋਗਰਾ ਮਿਲਟਰੀ ਹਿੰਦੂਆਂ ਦੀ, ਮੁਸਲਮਾਨ ਮਿਲਟਰੀ ਨਹੀਂ ਸੀ ਸਾਡੇ ਨਾਲ। ਡੋਗਰਾ ਮਿਲਟਰੀ ਹਿੰਦੂਆਂ ਦੀ ਸੀਗੀ ਅਤੇ ਉਹਨੇ ਸਾਨੂੰ ਪਾਰ ਲਗਾਇਆ। ਸਹੀ ਸਲਾਮਤ ਪਹੁੰਚਾਇਆ? ਹੈਂ? ਸਹੀ ਸਲਾਮਤ ਪਹੁੰਚਾਇਆ? ਸਹੀ ਸਲਾਮਤ ਸਾਨੂੰ ਕੀ ਝੱਕਿਆ ਕੁਛ ਨਹੀਂ, ਸਹੀ ਸਲਾਮਤ ਪਹੁੰਚਾਇਆ।
ਵੈਸੇ ਕਈ ਚੰਗੀ ਵੀ ਦਿੰਦੇ ਸੀਗੇ ਬਾਹਰ ਆ ਗਏ ਨਾ ਚੰਗੀ ਵੀ ਦਿੰਦੇ ਫਿਰ ਖਰਾਬ ਨਹੀਂ ਸੀਗੇ ਤੇ ਵੈਸੇ ਉਹ ਜੋਰ ਸੀ ਰਾਜਪੂਤ ਦਾ ਵੀ ਸਾਰਾ ਜ਼ਿਆਦਾ ਕੈਂਪ ਜ਼ਿਆਦਾ ਬਰਾਦਰ ਸੀ ਇੱਕੋ ਸੀਗੀ ਕਹਿ ਨਹੀਂ ਕੋਈ ਸਕੇ ਆਏ ਠੀਕ ਠਾਕ ਮਾਸ਼ਾਅੱਲਾ ਗੱਡੇ ਬਲਦੇ ਸੀ ਜਾ ਗਏ ਸੀ ਪਾਕਿਸਤਾਨ ਦੇ ਗੱਡੇ ਸਾਡੇ ਇੱਥੇ ਆ ਗਏ ਨਾ ਹਾਂਜੀ ਮੋਨਾ ਸੀਗਾ ਪਿੰਡ ਸਾਡੇ ਜਿਹੜੇ ਸ਼ਾਹਪੁਰ 'ਚ ਬਾਕੀ ਪਿੰਡ ਗੱਡੇ ਦੇ ਉੱਥੇ ਸੀਗੇ ਜ਼ਿਆਦਾ ਘਰ ਪਹਿਲੋਂ ਆ ਗਿਆ ਸੀਗਾ ਜੌਸਵਾ ਸੀਗਾ ਇੱਥੇ ਮਨ ਆਏ ਦਾ ਉਹਨਾਂ ਇਸੇ ਅੱਜ ਮੋਨੀਆਂ ਦਾ ਉਹਨਾਂ ਕੈਂਪ ਕਟਾ ਇਸੇ ਰਕਬਾ ਕਟਾਇਆ ਰਕਬਾ ਕਟਾ ਕੇ ਸਾਡੇ 2 ਦਿਨ ਬੜ ਜ਼ਮੀਨ ਪਵਾਤੀ ਬਾਬਾ ਖੁੱਲੀ 2 ਦਿਨ ਬੜੀ 100-200 ਕਿੱਲਾ ਪਵਾਤਾ ਤੇ ਉਹ ਸਾਰੇ ਸੀ ਨਾ ਸਾਨੂੰ ਨਹੀਂ ਆਰਡਰ ਦਿੱਤਾ ਵੀ ਬੰਦੇ ਸਾਡੇ ਚਲੇ ਗਏ ਭੇਜ ਦਿਓ ਫਲਾਣੇ ਸਾਹਿਬ ਤੁਸੀਂ ਉੱਥੇ ਚਲੇ ਜਾਓ ਅਸੀਂ ਵੀ ਜਿਹੜੇ ਬਰਾਮਦੇ ਸੀ ਨਾ ਅਸੀਂ ਵੀ 3-4 ਘਰ ਸੀਗੇ ਸੀ ਗੱਡਿਆਂ ਨਾਲ ਅਸੀਂ ਇੱਥੇ ਆ ਗਏ ਤੇ ਆਪ ਉਹ ਇਕੱਠੇ ਰਹੇ ਤੁਸੀਂ ਈਸਰ ਕੇ ਰਹੇ ਹਾਂ ਅਸੀਂ ਨਹੀਂ ਕਿਤੇ ਗਏ ਲੱਗੇ ਤੁਹਾਨੂੰ ਜ਼ਮੀਨ ਇੱਥੇ ਪੈ ਗਈ ਇੱਥੇ ਪੈ ਗਈ ਸਾਡੀ ਜ਼ਮੀਨ ਕਿੰਨੀ ਜ਼ਮੀਨ ਸੀ ਆਪਣੇ ਪਿੱਛੇ ਸਾਡੀ ਪਿੱਛੇ ਜਿਹੜੀ ਇੱਥੇ ਮਾਲਕੀ ਸਾਨੂੰ ਪਈ ਨਾ ਇੱਥੇ ਸਾਡੀ ਮਾਲਕੀ ਪਈ ਸੀ 13 ਪੈਲੀਆਂ 2 ਕਨਾਲ ਰਕਬਾ ਬਾਹਰ ਪਿਆ ਸੀ 13 ਪੈਲੀਆਂ 2 ਕਨਾਲ ਰਕਬਾ ਬਾਹਰ ਪਿਆ ਸੀ ਬਗਦਾ ਬਾਕੀ ਜਿਹੜਾ ਕੋਈ 5-4 ਕਨਾਲ ਰਕਬਾ ਸੀ ਨਾ ਉਹ ਪਿੰਡ ਪਿਆ ਹਵੇਲੀ ਵੀ ਸਾਡੇ ਰਕਬੇ 'ਚ ਪਾਈ ਹੋਈ ਸੀ ਆਪਣੀ ਨਾਲ ਸਾਡੇ ਕਨਾਲ ਨੂੰ ਹੋਰ ਸੀਗਾ ਨਾਲ ਹਵੇਲੀ 'ਚ ਪਿਆ ਕਾਗਜ਼ਾਂ 'ਚ ਪਿਆ ਉਹ ਨਾ ਕਢਾਇਆ ਨਾ ਪਵਾਇਆ ਨਾ ਵਰਤਿਆ ਤੇ ਉੱਥੇ ਜ਼ਿਆਦਾ ਜ਼ਮੀਨ ਸੀ ਤੁਹਾਡੀ ਮੈਂ ਤਾਂ ਦੱਸਿਆ ਨਾ ਰਕਬਾ ਜਿਹੜਾ ਆਇਆ ਉਹ ਕਿਹੜਾ ਉਹ ਪਤਾ ਹੀ ਨਹੀਂ ਕਿੰਨੀ ਨਹੀਂ ਕਿਉਂਕਿ ਕਈਆਂ ਦੀ ਲੋਕਾਂ ਦੀ ਕੱਟ ਕੇ ਮਿਲੀ ਹੈ ਨਾ ਸਾਡੀ ਰਕਬਾ ਸੀ ਨਹੀਂ ਸਾਡੇ ਜਿਹੜੇ ਸਾਨੂੰ ਪਿਛਲੇ ਰਕਬੇ ਦਾ ਇੰਨਾ ਨਹੀਂ ਪਤਾ ਸਾਡੇ ਕਿੰਨਾ ਰਕਬਾ ਕਿੰਨਾ ਨਹੀਂ ਇੰਨਾ ਨਹੀਂ ਪਤਾ ਇਹਨਾਂ ਨਹੀਂ ਸਾਨੂੰ ਪਤਾ ਉੱਥੇ ਖੁੱਲਾ ਹੀ ਪਾਉਂਦੇ ਸੀ ਲੋਕ ਖੁੱਲਾ ਪਾਉਂਦੇ ਸੀ ਸਾਡੀ ਪਿਆਰੀ ਸੀ ਖਿਲਾਰਦੀਆਂ ਸਾਰੇ ਇਲਾਕੇ 'ਚ ਪਿਆਰੀ ਆ ਕੋਈ ਖੇਤ ਉੱਧਰ ਜਾ ਕੋਈ ਖੇਤ ਉੱਧਰ ਜਾ ਕੋਈ ਖੇਤ ਉੱਧਰ ਜਾ ਇੱਦਾਂ ਪਿਆਰੀ ਹੁੰਦੀਆਂ ਸਾਡੀ ਬਣਦੀਆਂ ਬਰਾਦਰੀ ਜੀ ਨਾ ਇੱਦਾਂ ਵੱਡਾ ਇੱਕ ਰਕਬੇ ਸੀ ਇਕੱਠੇ ਨਹੀਂ ਪਏ ਹੋਏ ਇੱਦਾਂ ਰਕਬੇ ਬਰਾਨੀ ਰਕਬਾ ਸੀਗਾ ਨਹਿਰੀ ਪਾਣੀ ਕੋਈ ਨਹੀਂ ਸੀ ਫਸਲ ਬਰਾਨੀ ਬਹੁਤ ਸਾਰੀ ਹੁੰਦੀ ਸੀ ਬਾਜਰੇ ਮਕਈਆਂ ਪੱਤੇ ਹਰ ਚੀਜ਼ ਹੁੰਦੀ ਸੀ ਬਰਾਨੀ ਸਾਡੀ ਸਹੀ ਹੋ ਗਿਆ ਅੱਛਾ ਬਜ਼ੁਰਗੋ ਹੁਣ ਇਹ ਦੱਸੋ ਮਾਸ਼ਾਅੱਲਾ ਬੜੀਆਂ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਪਿੰਡ ਵੇਖਣ ਨੂੰ ਦੁਬਾਰਾ ਦਿਲ ਨਹੀਂ ਕੀਤਾ ਕਦੀ ਦਿਲ ਬਹੁਤ ਜ਼ਿਆਦਾ ਕਰਦਾ ਬਹੁਤ ਹੁਣ ਮੈਂ ਮੇਰੇ ਬੱਚੇ ਨਾਲ ਲਾ ਕੇ ਨਾ ਆਮਰੇ ਵਾਲਾ ਬੱਚਾ ਮੈਂ ਮੁੰਡਾ ਨਾਲ ਸੀਗਾ ਉਹ ਆਪਣਾ ਨੰਨਾ ਸੇਠ ਮੀਜ਼ਰਾਈ ਦਾ ਮੁੰਡਾ ਉਹਨੂੰ ਯਾਰ ਵੇਲੀ ਆ ਕਿਤੇ ਵੇਲੀ ਬੈਠੇ ਨਾ ਮੈਂ ਕਹਿੰਦੇ ਬਾਬਾ ਅੱਬੂ ਜੀ ਤੈਨੂੰ ਕਰਤਾਰਪੁਰ ਦਿਖਾਲ ਕੇ ਲਿਆਉਣੇ ਆ ਮੈਂ ਕਿਹਾ ਕਰਤਾਰਪੁਰ ਜਿਹੜਾ ਨਾ ਸਾਡੇ ਮੈਂ ਸਿੱਖ ਸ਼ਹਿਰ ਉਹਦੇ ਨੂੰ ਬਰਾਦਰੀ ਆਉਣ ਕਿਤੇ ਕਿਉਂ ਆਉਂਦੇ ਹੀ ਨਹੀਂ ਕਰਤਾਰ ਉਹ ਸਿੱਖ ਆਉਣ ਕਿਤੇ ਜੋ ਉਹਨਾਂ ਨੂੰ ਮਿਲਾਂਗੇ ਨਾ ਕਿਸੇ ਪੁੱਛਾਂਗੇ ਕਿਸੇ ਆਪਣੇ ਪਿੰਡ ਦੇ ਬੰਦਿਆਂ ਨੂੰ ਮਿਲਣਾ ਚਾਹੁੰਦੇ ਮਿਲਣਾ ਚਾਹੁੰਦੇ ਸੀ ਉਹ ਜਨਾਬ ਨਾ ਹੀ ਗਏ ਸਿੱਖ ਹੋਇਆ ਆਇਆ ਕੋਈ ਨਹੀਂ ਉੱਥੇ ਤੇ ਟੋਲੇ ਫਿਰਦੇ ਸੀ ਬੰਦਿਆਂ ਦੇ ਬਾਬਾ ਜਿਹੜੇ ਗਏ ਉਹ ਲਾਕਡਾਊਨ ਲੱਗਾ ਨਾ ਉਹਦੀ ਵਜ੍ਹਾ ਤੋਂ ਹਾਂਜੀ ਨਹੀਂ ਆਉਂਦੇ ਪਏ ਸਿੱਖ ਕੋਈ ਨਹੀਂ ਉੱਥੇ ਅਸੀਂ ਪਿੰਡ ਜਿਹੜੇ ਬੰਦੇ ਸੀ ਨਾ ਮੁੰਡੇ 5-6 ਮੁੰਡੇ ਇਕੱਠੇ ਲੈ ਕੇ ਆਏ ਗੱਡੀ ਕਰਾ ਕੇ ਗਏ ਹੈਂ ਸਾਰੇ ਪਿੰਡ ਸੈਰ ਕਰਾ ਗਏ ਸਾਰੇ ਬਹੁਤ ਵੱਡਾ ਜਿਹੜੇ ਜ਼ਿਲ੍ਹਾ ਕਰਤਾਰਪੁਰ ਜਿਹੜਾ ਹੈਗਾ ਉਹ ਗੁਰਦੁਆਰਾ ਜਿਹੜਾ ਬਹੁਤ ਵੱਡਾ ਗੁਰਦੁਆਰਾ ਬਹੁਤ ਦੂਰ ਤੱਕ ਬਹੁਤ ਪੱਕਾ ਬਣਿਆ ਉੱਥੇ ਹਲਦੀ ਦਿਖਾ ਲਈ ਉਹਦਾ ਖੂਹ ਦਿਖਾ ਲਿਆ ਜਿੱਥੇ ਉਹ ਬੈਠਾ ਗੁਰੂ ਨਾਨਕ ਉਹ ਦੇਖੇ ਨਾਲ ਫੋਟੋ ਸਾਡੇ ਰੱਖੇ ਬਰਾਬਰ ਉਹਦੇ ਆਮਰ ਦਾ ਮੇਰਾ ਉਹਦੇ ਨਾਲ ਖੜੇ ਹੋਏ ਫੋਟੋ ਲਾ ਸਾਡੇ ਸਹੀ ਹੋ ਗਿਆ ਇਹਦਾ ਮਤਲਬ ਪਿੰਡ ਵੇਖਣ ਨੂੰ ਹਲੇ ਵੀ ਦਿਲ ਕਰਦਾ ਪਿੰਡ ਦੇਖੋ ਦਿਲ ਕਰਦਾ ਪੁੱਤ ਹਜੇ ਵੀ ਮਿਲ ਨਹੀਂ ਸਕਦਾ ਨਾ ਸਾਡੇ ਕੋਲ ਬੰਦਾ ਹੋਏ ਲੱਭਾ ਨਾ ਹੁਣ ਕਿਤੇ ਜਾਣ ਹੀ ਦਿੰਦੇ ਪਤਾ ਚਲੋ ਜੀ ਬਜ਼ੁਰਗੋ ਇਹ ਜਿਹੜੀ ਵੀਡੀਓ ਅਸੀਂ ਬਣਾਈ ਹੈ ਨਾ ਇਨਸ਼ਾਅੱਲਾ ਤੁਹਾਡੇ ਪਿੰਡ ਤੱਕ ਪਹੁੰਚੇਗੀ ਤੇ ਕਿਹੜੀਆਂ ਚੀਜ਼ਾਂ ਵੇਖਣ ਨੂੰ ਦਿਲ ਕਰਦਾ ਪਿੰਡ ਦੇ ਬੰਦੇ ਮੈਨੂੰ ਕੋਈ ਨਾ ਕੋਈ ਦਿਲ ਕਰਦਾ ਵੀ ਆਪਣਾ ਇਲਾਕਾ ਦੇਖਦੇ ਕਿਤੇ ਆਪਣੇ ਪਿੱਛੋਂ ਦੇਖਦੇ ਇਲਾਕਾ ਸਾਡਾ ਦੇਖਦੇ ਪਰ ਸਾਡੇ ਬੋੜਾ ਸੀਗੀਆਂ ਸਾਡੇ ਪਿੱਪਲ ਸੀਗੇ ਸਾਡੇ ਤਕੀਆ ਸੀਗਾ ਸਾਡਾ ਕਮਰਾ ਸੀ ਇੱਥੇ ਸਾਡੀਆਂ ਇਹ ਸਾਡੇ ਘਰ ਸੀਗੇ ਹੈਂ ਸਾਈ ਸਾਡੇ ਬਹੁਤ ਸੀਗੇ ਉਹ ਸਾਈ ਪਹਿਲਾਂ ਚੂੜੇ ਹੁੰਦੇ ਸੀ ਫਿਰ ਉਹ ਸਾਈ ਹੋ ਗਏ ਫਿਰ ਸਾਈਆ ਜੋ ਹਿੰਦੂ ਬਣ ਕੇ ਕਰੇ ਪਾਲੇ ਪਰ ਜਦੋਂ ਉੱਠ ਗਿਆ ਕਰੇ ਪਾਲੇ ਨਹੀਂ ਹੈਂ ਸਾਈ ਸਾਡੇ ਇਲਾਕੇ ਸੀਗੇ ਕੋਲ ਸਾਡੇ ਘਰ ਦੇ ਲਾਗੇ ਕੋਈ ਨਾਂ ਯਾਦ ਨੇ ਉਹਨਾਂ ਦੇ ਬੰਦਾ ਨਾਮ ਸੀ ਉਹਦਾ ਉਹ ਸਾਡੇ ਬਾਪ ਦਾ ਨਾ ਸਾਡਾ ਬਾਪ ਵੀ ਭਲੇਸੇਬਾਜ਼ ਸੀਗਾ ਉਹ ਵੀ ਭਲੇਸੇਬਾਜ਼ ਪੂਰਾ ਸ਼ੇਰ ਦੇ ਸ਼ਿਕਰ ਰੱਖਿਆ ਉਹਦੇ ਕਾਫੀ ਹੁਣ ਖਾੜਾ ਵੀ ਨਾਲ ਬਰਾਬਰ ਖਾੜਾ ਜਿਹੜਾ ਮੇਲਿਆਂ ਨੇ ਨਾ ਖਾੜਾ ਲਾਉਂਦਾ ਸੀ ਉਹਦਾ ਪੁੱਤ ਸੀਗਾ ਮਹਿੰਗਾ ਉਹਦਾ ਪੁੱਤ ਉਹਦਾ ਮੇਰੂ ਸੀਗਾ ਮੁੰਡੇ ਉਹਦੇ ਬੰਦੇ ਦੇ ਤੇ ਉਹ ਸਾਰੇ ਇਲਾਕੇ ਸਾਰਾ ਮੁਹੱਬਤ ਪਿਆਰ ਇੱਕੋ ਸਾਡੇ ਮਹੱਲੇ 'ਚ ਸੀਗੇ ਭਰਾਵਾ ਭਰਾਵਾਂ ਬਾਸੇ ਸੀਗੇ ਸਾਰੇ ਇਕੱਠੇ ਚਲੋ ਜੀ ਬਜ਼ੁਰਗੋ ਇਨਸ਼ਾਅੱਲਾ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਤੇ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਚੱਕਰ ਲਾਵਾਂਗੇ ਤੁਹਾਨੂੰ ਪਿੰਡ ਦੀ ਵੀਡੀਓ ਵਿਖਾਵਾਂਗੇ ਸ਼ੁਕਰੀਆ ਬੇਟਾ ਤੇ ਜ਼ਰੂਰ ਬੜਿਆਂ ਸੋਹਣੀ ਤੁਸੀਂ ਗੱਲਾਂ ਕੀਤੀਆਂ ਮਾਸ਼ਾਅੱਲਾ
ਬੜਾ ਵਧੀਆ ਲੱਗਿਆ। ਲਾਗੇ ਲਾਗੇ ਪਿੰਡ ਸੀ ਨਾ, ਜਿੰਨੇ ਰਾਹ ਪੈਂਦੇ ਸੀ ਪਿੰਡ ਨੂੰ ਸਾਰੇ ਪੁੱਤ ਰਾਸ਼ਿਆਂ ਦਾ ਪਤਾ, ਸਾਰੇ ਪਿੰਡਾਂ ਦਾ ਪਤਾ, ਜਿਹੜੇ ਰਾਹ ਉਹਦੇ ਪੈਸੇ ਰਾਹ ਤੇ ਇੰਨੇ ਪਿੰਡ ਉਹਦੇ। ਚਲੋ ਜੀ ਰਾਹ ਤੁਹਾਨੂੰ ਸਾਰੇ ਵਿਖਾਵਾਂਗੇ, ਤੁਹਾਡਾ ਤੁਹਾਡਾ ਉਹ ਬੋਰਡ ਅਗਰ ਹੋਇਆ ਤੇ ਉਹ ਵੀ ਵਿਖਾਵਾਂਗੇ, ਮਸਜਿਦਾਂ ਵਿਖਾਵਾਂਗੇ। ਗਾਈ ਖਾਨਾ ਬਹੁਤ ਮਸ਼ਹੂਰ ਸੀਗਾ। ਜੇ ਉਹਨਾਂ ਵਿੱਚੋਂ ਕੋਈ ਬੰਦਿਆਂ ਜਿਹਨਾਂ ਦੇ ਨਾਂ ਲਏ ਨੇ ਹਾਂਜੀ, ਉਹਨਾਂ ਵਿੱਚੋਂ ਕੋਈ ਹੋਇਆ ਤੇ ਉਹ ਵੀ ਜ਼ਰੂਰ ਉਹ ਤੁਹਾਨੂੰ ਬੰਦੇ ਉਹਨਾਂ ਦੀ ਕਿਸੇ ਹੋਈ ਤੇ ਕਿਸੇ ਕੋਈ ਉਹਨਾਂ ਦੀ ਲਾਦਾ ਹੋਣਗੀਆਂ ਨਾ। ਪਿਛੇ ਪਛਾਣ ਹੀ ਨਹੀਂ ਕੋਈ ਦੇਗੀ ਕਿਸੇ ਨੂੰ ਕਾਹਦੀ ਉੱਤੇ ਬੂਟਾ ਖੱਤੇ ਜਿਹੜੇ ਮੇਰੇ ਬਾਪ ਦੇ ਬੇਲੀ ਬਣੇ। ਅੱਛਾ ਉਹਨਾਂ ਖੱਤੇ ਜੋ ਮੁੰਡਾ ਗਾਦ ਦਾ ਸ਼ੋ ਸਾਖ ਹੋਵੇ ਕੋਈ। ਚਲੋ ਜੀ ਹੋਇਆ ਰਾਬਤਾ ਜ਼ਰੂਰ ਕਰਾਵਾਂਗੇ ਤੁਹਾਡਾ। ਬਹੁਤ ਸ਼ੁਕਰੀਆ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।